ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਤੁਹਾਡੀ ਹੈਲਥ ਇੰਸ਼ੋਰੈਂਸ ਬੰਦ ਹੋ ਗਈ ਹੈ ਅਤੇ ਤੁਸੀਂ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਮੈਡੀਕਲ ਅਪਲਾਈ ਕਰਨ ਦੇ ਲਈ, ਹੈਲਥ ਇੰਸ਼ੋਰੈਂਸ ਦੇ ਪਲਾਨਸ ਦੇ ਵਿੱਚ ਚੇਂਜਸ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਅਤੇ ਇਸ ਦੇ ਨਾਲ ਗੁਰਪਾਲ ਸਿੰਘ ਸੰਧੂ ਐਂਟੀਲੋਪ, ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਟਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-270-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਨੰਬਰ 408-272-25 209-270-0113 ਦੇ ਉੱਤੇ। ਅਤੇ ਆਓ ਆਪਣੇ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰਨੀ ਜਿਹੜੀ ਜੀ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਪਹਿਲੀ ਗੱਲ ਕਰੀਏ, ਕਹਿੰਦੇ ਭਾਰਤ ਵਿੱਚ ਲੋਕਡਾਊਨ ਜਿਹੜਾ ਖੋਲ੍ਹਣ ਦੇ ਲਈ ਰੋਡ ਮੈਪ ਬਣਨ ਲੱਗਾ। ਬਿਲਕੁਲ ਜੀ, ਇਹ ਨਾ ਲੋਕਡਾਊਨ ਵੀ ਵੇਖੀਏ ਤਾਂ ਪੂਰੇ ਸੰਸਾਰ ਦੇ ਵਿੱਚ ਉਹ ਅਭਿਮਨਿਊ ਵਾਲਾ ਚੱਕਰਵਿਊਹ ਨਹੀਂ ਸੁਣਦੇ ਆਏ ਆਪਾਂ, ਕਿ ਉਹੀ ਬਣਿਆ ਪਿਆ ਕਿ ਇਹਦੇ 'ਚ ਜਾਣਾ ਬੜਾ ਸੌਖਾ ਆ ਕਿ ਲੋਕਡਾਊਨ ਆ। ਕਿਸੇ ਬੰਦੇ ਨੇ ਕਹਿ ਦਿੱਤਾ, ਕਿਸੇ ਹਾਕਮ ਨੇ ਕਹਿ ਦਿੱਤਾ ਕਿ ਲੋਕਡਾਊਨ ਆ ਜੀ, ਪਰ ਲੋਕਡਾਊਨ ਦੇ ਵਿੱਚੋਂ ਨਿਕਲਣਾ ਇਹ ਬਹੁਤ ਮੁਸ਼ਕਲ ਕੰਮ ਆ। ਤੁਸੀਂ 2-3 ਨਜ਼ੀਰਾਂ ਜਿਹੜੀਆਂ ਪੂਰੇ ਸੰਸਾਰ 'ਚੋਂ ਵੇਖ ਸਕਦੇ ਹੋ। ਜਿਸ ਤਰ੍ਹਾਂ ਸਿੰਗਾਪੁਰ ਨੇ ਗਲਤੀ ਕੀਤੀ, ਸਿੰਗਾਪੁਰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰ ਗਿਆ ਸੀਗਾ, ਪਰ ਹੋਇਆ ਕੀ ਕਿ ਜਦੋਂ ਉਹਨਾਂ ਨੇ ਲੋਕਡਾਊਨ ਖੋਲ੍ਹਿਆ, ਯਕਦਮ ਉੱਥੇ ਵੇਖੋ ਕੇਸਾਂ ਦੀ ਤਾਦਾਦ ਕਿੱਥੋਂ ਕਿੱਥੇ ਚੱਲ ਗਈ। ਤਾਂ ਇਹ ਇੱਕ ਸਮੱਸਿਆ ਰਹਿੰਦੀ ਆ। ਫਿਰ ਜਾਪਾਨ ਨੇ ਵੀ ਇਹੋ ਕੁਤਾਹੀ ਕਰ ਲਈ। ਉਹਨਾਂ ਦੇ ਇੱਕ ਟਾਪੂ 'ਚ ਵੇਖੋ ਕਿਵੇਂ ਕੇਸ ਜਿਹੜੇ ਆ ਉਹ ਦੂਸਰੇ ਮਰਹਲੇ 'ਚ ਆ ਗਏ, ਮਤਲਬ ਕਿ ਪਹਿਲੇ 'ਚ ਤੇ ਬਚ ਗਏ, ਉਹ ਕੰਟਰੋਲ ਕਰ ਲਿਆ, ਪਰ ਜਿਵੇਂ ਹੀ ਉਹਨਾਂ ਨੇ ਖੁੱਲ੍ਹ ਕੀਤੀ ਤਿਵੇਂ ਹੀ ਬਹੁਤ ਸਾਰੇ ਕੇਸ ਜਿਹੜੇ ਯਕਦਮ ਆ ਗਏ। ਤਾਂ ਇਹ ਇੱਕ ਬਹੁਤ ਵੱਡਾ, ਮੈਂ ਕਹੂੰਗਾ ਕਿ ਚਿੰਤਨ ਦਾ ਵਿਸ਼ਾ ਰਹਿੰਦਾ ਕਿਸੇ ਵੀ ਮੁਲਕ ਵਾਸਤੇ ਕਿ ਲੋਕਡਾਊਨ ਜਿਹੜਾ ਕੀਤਾ ਗਿਆ ਉਹ ਕਿਸ ਤਰ੍ਹਾਂ ਅਸੀਂ ਖੋਲ੍ਹ ਕੇ ਤੇ ਅੱਗੇ ਆਪਣੇ ਆਪ ਨੂੰ ਵਧਾਈਏ। ਸੋ ਇੰਡੀਆ ਵਾਸਤੇ ਇਹੋ ਇਮਤਿਹਾਨ ਆ। ਤਾਂ ਹੁਣ ਇਸ ਇਮਤਿਹਾਨ ਦੇ ਵਿੱਚ ਕਿਸ ਤਰ੍ਹਾਂ ਅੱਗੇ ਵੱਧਦੇ ਆ, ਵੇਖਣ ਵਾਲੀ ਗੱਲ ਹੋਏਗੀ। ਸੋ ਅੱਜ ਵੀ ਪ੍ਰਧਾਨ ਸੇਵਕ ਨੇ ਜਿਹੜੇ ਦੂਸਰੇ ਮੁੱਖ ਮੰਤਰੀ ਆ ਰਾਜਾਂ ਦੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਮਤਲਬ ਕਿ ਮੁਲਾਕਾਤ ਤੋਂ ਭਾਵ ਉਹੀ ਆ ਵੀਡੀਓ ਕਾਨਫਰੰਸਿੰਗ, ਤੇ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਤੇ ਵਾਰੀ ਨਹੀਂ ਆਈ ਬੋਲਣ ਦੀ, ਕਿਉਂਕਿ ਕਹਿੰਦੇ ਬੋਲ ਕੇ ਵੀ ਕੀ ਕਰਨਾ ਸੀ, ਕੈਪਟਨ ਸਾਹਿਬ ਨੇ ਠੇਕੇ ਮੰਗਣੇ ਸੀ, ਸ਼ਰਾਬ ਖੋਲ ਦਿਓ, ਪਰ ਉਹਨਾਂ ਦਾ ਨਾਮ ਬੁਲਾਰਿਆਂ ਵਾਲੀ ਲਿਸਟ 'ਚ ਹੈ ਹੀ ਨਹੀਂ ਸੀਗਾ। ਸ਼ਾਇਦ ਉਹਨਾਂ ਨੇ ਆਪਣੀ ਗੱਲ ਜਿਹੜੀ ਆ ਉਹ ਲਿਖਤੀ ਰੂਪ ਦੇ ਵਿੱਚ ਰੱਖ ਦਿੱਤੀ ਆ। ਤਾਂ ਜਿਨ੍ਹਾਂ ਬਿੰਦੂਆਂ ਤੇ ਗੱਲ ਹੋਈ ਆ ਉਹ ਉਹੀ ਨੇ ਬਿੰਦੂ ਜਿਹੜੇ ਮੁੱਖ ਤੌਰ ਤੇ ਵਿਚਾਰੇ ਜਾ ਰਹੇ ਆ। ਉਹ ਕਿਤੇ ਇਹੋ ਆ ਕਿ ਤੁਸੀਂ ਲੋਕਡਾਊਨ ਜੇ ਖੋਲ੍ਹਣਾ ਹੈ ਤਾਂ ਤੁਹਾਨੂੰ 3 ਜ਼ੋਨਾਂ 'ਚ ਵੰਡਣਾ ਚਾਹੀਦਾ ਹੈ। ਪ੍ਰਧਾਨ ਸੇਵਕ ਨੇ ਇਹੋ ਹੀ ਸਲਾਹ ਦਿੱਤੀ ਆ ਔਰ ਦੱਸਿਆ ਕਿ ਵੈਸੇ ਬਹੁਤ ਲੋਕ ਜਿਹੜੇ ਆ ਉਹ ਸ਼ਿੱਦਤ ਦੇ ਨਾਲ ਲੜਾਈ ਲੜਦੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਉਹ ਕਹਿੰਦੇ ਹੁੰਦੇ ਆ ਲੋਕਾਂ ਨੂੰ ਬਹੁਤ ਵਡਿਆ ਕੇ ਜਾਂਦੇ ਆ ਹਮੇਸ਼ਾ। ਤਾਂ ਉਹ ਕਹਿੰਦੇ ਕਿ ਲੋਕਡਾਊਨ ਦਾ ਸਾਨੂੰ ਫਾਇਦਾ ਮਿਲਿਆ, ਮਤਲਬ ਕਿ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਦੇ ਵਿੱਚ ਬਹੁਤ ਫਾਇਦਾ ਖੱਟਿਆ। ਸਮੂਹਿਕ ਕੋਸ਼ਿਸ਼ਾਂ ਦਾ ਹੁਣ ਅਸਰ ਹੈ ਜਿਹੜਾ ਉਹ ਨਜ਼ਰ ਆ ਰਿਹਾ। ਉਹ ਕਹਿੰਦੇ ਆ ਕਿ ਪਿਛਲੇ 1.5 ਮਹੀਨਿਆਂ ਦੇ ਵਿੱਚ ਹਜ਼ਾਰਾਂ ਜਾਨਾਂ ਜਿਹੜੀਆਂ ਅਸੀਂ ਬਚਾ ਲਈਆਂ, ਪਰ ਨਾਲ ਕਹਿੰਦੇ ਆ ਕਿ ਕਰੋਨਾ ਦਾ ਖਤਰਾ ਹੁਣ ਦੂਰ ਤੱਕ ਖਤਮ ਹੁੰਦਾ ਨਜ਼ਰ ਨਹੀਂ ਆਉਂਦਾ। ਇਸ ਲਈ ਦੇਸ਼ ਨੂੰ ਚੌਕਸ ਬਣੇ ਰਹਿਣ ਦੀ ਜ਼ਰੂਰਤ ਆ। ਤਾਂ ਇੱਥੇ ਉਹ ਦੱਸ ਵੀ ਗਏ ਆ ਕਿ ਲੜਾਈ ਜਿਹੜੀ ਆ ਮਤਲਬ ਕਿ ਗੇਮ ਲੰਬਾ ਚੱਲੇਗਾ। ਤੇ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਮੁੱਖ ਮੰਤਰੀਆਂ ਨੂੰ ਜਿੱਦਾਂ ਉਹ ਸੰਬੋਧਨ ਕਰਕੇ ਕਹਿੰਦੇ ਆ ਕਿ ਸਾਨੂੰ ਅਰਥ ਵਿਵਸਥਾ ਦੀ ਵੀ ਅਹਿਮੀਅਤ ਜਿਹੜੀ ਆ ਉਹ ਰੱਖਣੀ ਪਏਗੀ। ਤਾਂ ਇੱਥੇ ਇਹੀ ਚੀਜ਼ ਮੇਰੇ ਖਿਆਲ ਦੇ ਨਾਲ ਸੰਕੇਤਕ ਤੌਰ ਤੇ ਸਾਹਮਣੇ ਆਉਂਦੀ ਆ ਕਿ ਸਾਰਾ ਕੁਛ ਜਿਹੜਾ ਉਹ ਕੀਤਾ ਜਾਣਾ ਚਾਹੀਦਾ, ਪਰ ਅਰਥ ਵਿਵਸਥਾ ਜਿਹੜੀ ਉਹਨੂੰ ਵੀ ਦ੍ਰਿਸ਼ਟੀਗੋਚਰ ਰੱਖਣਾ ਪਊਗਾ। ਜਿੱਦਾਂ ਨਾਲ ਅਗਲੀ ਗੱਲ ਕਹਿੰਦੇ ਕਿ ਨਾਲ ਕਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਜਾਰੀ ਰੱਖਾਂਗੇ। ਤਾਂ ਆਉਣ ਵਾਲੇ ਮਹੀਨਿਆਂ 'ਚ ਕਹਿੰਦੇ ਕਿ ਕਰੋਨਾ ਵਾਇਰਸ ਅਸਰ ਵਿਖਾਉਂਦਾ ਰਹੇਗਾ, ਮਾਸਕ ਜ਼ਿੰਦਗੀ ਦਾ ਹਿੱਸਾ ਹੋਏਗਾ। ਤੇ ਨਾਲ ਉਹਨਾਂ ਨੇ ਸੂਬਿਆਂ ਨੂੰ ਕਿਹਾ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਰੈੱਡ ਜ਼ੋਨ, ਔਰੇਂਜ ਜ਼ੋਨ
ਤੇ ਫਿਰ ਗ੍ਰੀਨ ਜ਼ੋਨ ਦੇ ਵਿੱਚ ਇਹ ਬਦਲਣ ਦੀ ਜਿਹੜੀ ਹੈ ਪਹਿਲ ਕਦਮੀ ਹੋਣਾ ਚਾਹੀਦੀ। ਸਾਨੂੰ ਬਹਾਦਰ ਬਣਨਾ ਚਾਹੀਦਾ ਜੇ ਇਹ ਸੁਧਾਰ ਲਿਆਉਣੇ ਹੋਣਗੇ ਜੋ ਆਮ ਲੋਕਾਂ ਦੀ ਜ਼ਿੰਦਗੀ ਨੂੰ ਛੂਹਣ। ਤਾਂ ਖੈਰ ਚਲੋ ਇਹ ਉਹਨਾਂ ਦੇ ਨੁਕਤੇ ਸੀਗੇ ਕੁਝ ਜਿਹੜੇ ਮੁੱਖ ਤੌਰ ਤੇ ਉਹ ਅੱਜ ਸਾਹਮਣੇ ਆਇਆ। ਪਰ ਇੱਕ ਚੀਜ਼ ਵੱਡੀ ਜਿਹੜੀ ਆ ਉਹ ਅੱਜ ਇੱਕ ਹੋਰ ਵੀ ਆਈ ਆ ਕੇਂਦਰ ਦੇ ਵੱਲੋਂ। ਕੀ ਆਈ ਆ ਕਿ ਇੱਕ ਜਿੱਦਾਂ ਸਰਕਾਰ ਦੇ ਇਹਨਾਂ ਦੇ ਆਫੀਸ਼ੀਅਲਸ ਜਿਹੜੇ ਆ ਬਹੁਤ ਵੱਡੇ ਰਾਜੀਵ ਗਾਬਾ ਜੀ, ਉਹਨਾਂ ਨੇ ਦੱਸੀ ਆ ਕਿ ਇੱਕ ਅੰਦਾਜ਼ਾ ਲਾਇਆ। ਉਹ ਕਹਿੰਦੇ ਕਿ 15 ਅਗਸਤ ਤੱਕ ਇੰਡੀਆ 'ਚ 3 ਕਰੋੜ ਦੇ ਕਰੀਬ ਮਰੀਜ਼ਾਂ ਦੀ ਗਿਣਤੀ ਪਹੁੰਚ ਸਕਦੀ ਹੈ। ਇਹ ਇੱਕ ਬਹੁਤ ਵੱਡੀ ਗੱਲ ਆ। ਔਰ ਉਹਨਾਂ ਨੇ ਆਗਾਹ ਕੀਤਾ, ਇਹ ਨਹੀਂ ਹੈ ਕਿ ਪੱਕਾ। ਉਹ ਕਹਿੰਦੇ ਕਿ ਜੇ ਆਪਾਂ ਇਸ ਰਫ਼ਤਾਰ ਨਾਲ ਜਾਂਦੇ, ਮਤਲਬ ਲੜਾਈ ਜਿਹੜੀ ਆ ਉਹ ਅਸੀਂ ਤਿੱਖੀ ਨਹੀਂ ਕਰਦੇ ਤੇ ਡਬਲਿੰਗ ਇਸ ਤਰ੍ਹਾਂ ਹੀ ਹੁੰਦੀ ਜਾਂਦੀ। ਡਬਲਿੰਗ ਤੋਂ ਭਾਵ ਇਹ ਹੈ ਕਿ 2 ਤੋਂ 4, 4 ਤੋਂ 8, 8 ਤੋਂ 16, 16 ਤੋਂ 32, 32 ਤੋਂ 64 ਗਾਹ ਮੈਨੂੰ ਆਉਂਦੀ ਨਹੀਂ ਕਿਉਂਕਿ ਮੈਥ 'ਚ ਮੈਂ ਬਹੁਤ ਕਮਜ਼ੋਰ ਆ। ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਿਓ ਕਿ ਜਿਹੜੀ ਡਬਲਿੰਗ ਹੁੰਦੀ ਹੈ, ਜੇ ਮੰਨ ਲਓ ਇਸੇ ਰਫ਼ਤਾਰ ਨਾਲ ਜਾ ਰਹੇ ਜਿਸ ਤਰ੍ਹਾਂ ਇੰਡੀਆ 'ਚ ਪਿਛਲੇ ਦਿਨ 1900 ਕੇਸ ਆਇਆ, ਪਿਛਲੇ ਦਿਨ ਯਾਨੀ 24 ਘੰਟਿਆਂ ਦੇ ਵਿੱਚ 1900 ਕੇਸ ਆਉਂਦਾ। ਤਾਂ ਕਹਿੰਦੇ ਜੇ ਇਸੇ ਰਫ਼ਤਾਰ ਨਾਲ ਚੱਲਦੇ ਆ ਤਾਂ ਕਰੋੜਾਂ ਲੋਕ ਜਿਹੜੇ ਇਨਫੈਕਟਡ ਹੋ ਜਾਣਗੇ। ਇਹ ਨਾ ਸਮਝ ਲਿਓ ਕਿ ਹੁਣ ਕਰੋੜਾਂ ਲੋਕ ਜਿਹੜੇ ਆ ਇਨਫੈਕਟਡ ਸਮਝ ਲਓ ਹੋ ਗਏ ਆ। ਮਤਲਬ ਇਹੋ ਆ ਕਿ ਹੋ ਸਕਦੇ ਆ ਜੇ ਇਸੇ ਰਫ਼ਤਾਰ ਦੇ ਨਾਲ ਗੱਡੀ ਜਿਹੜੀ ਆ ਤੁਰੀ ਜਾਂਦੀ ਆ ਤਾਂ ਸਾਨੂੰ ਰਫ਼ਤਾਰ ਤੇ ਲਗਾਮ ਜਿਹੜੀ ਲਾਉਣੀ ਪਊਗੀ। ਸੋ ਇਹ ਚੀਜ਼ ਵੀ ਆ। ਤਾਂ ਖੈਰ ਗੱਲ ਤੇ ਇਹ ਆ ਕਿ ਹੁਣ ਆਪਾਂ ਇਸ ਮੁੱਦੇ ਤੇ ਥੋੜਾ ਜਿਹਾ ਵੇਖਾਂਗੇ ਕਿ ਕਿਸ ਤਰ੍ਹਾਂ ਦਾ ਸਟੈਂਡ ਲੈਂਦਾ ਹੈ ਕੇਂਦਰ ਸਰਕਾਰ, ਕਿਸ ਤਰ੍ਹਾਂ ਦੀ ਉਹ ਵਿਖਾਉਂਦਾ ਹੈ, ਮਤਲਬ ਕਿ ਦੂਰ ਅੰਦੇਸ਼ਤਾ ਦਿਖਾਉਂਦਾ ਹੈ। ਹੁਣ ਰਾਜਾਂ ਨੂੰ ਜਿੱਦਾਂ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ 3 ਜ਼ੋਨਾਂ 'ਚ ਵੰਡ ਲਓ, ਤਾਂ ਰਾਜਾਂ ਅੱਗੇ ਵੀ ਸਮੱਸਿਆ ਜਿਹੜੀ ਉਹੋ ਜਿਹੀ ਉਹੀ ਰਹਿਣੀ ਆ ਕਿ ਕਿਸ ਤਰ੍ਹਾਂ ਅਸੀਂ ਇਲਾਕਿਆਂ ਨੂੰ ਖੋਲੀਏ, ਕਿਸ ਤਰ੍ਹਾਂ ਇਲਾਕਿਆਂ ਨੂੰ ਸੀਲ ਕਰੀਏ। ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਜਿਹੜੇ DC ਹੈਗੇ ਆ ਉਹਨਾਂ ਵੱਲੋਂ, ਜਿੱਦਾਂ ਹੁਣ ਮੈਂ ਮੁਕਤਸਰ ਵਾਲੇ ਦਾ ਪੜ੍ਹ ਰਿਹਾ ਸੀਗਾ, ਜੋ ਉਹਨਾਂ ਨੇ ਹੁਕਮ ਜਾਰੀ ਕੀਤਾ ਤਾਂ ਮਤਲਬ ਕਿ ਆਉਣ ਵਾਲੇ ਦਿਨਾਂ ਲਈ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੋਲ ਦਿੱਤੀਆਂ ਗਈਆਂ। ਮਸਲਨ ਬਹੁਤ ਲੰਮਾ ਚੌੜਾ ਵੈਸੇ ਤੇ ਜੇ ਹਦਾਇਤਨਾਮਾ ਪੜਾਂਗੇ ਤਾਂ, ਪਰ ਉਹਦੇ ਵਿੱਚ ਮਿਸਤਰੀਆਂ ਤੋਂ ਲੈ ਕੇ ਇਮਾਰਤ ਸਾਜੀ ਔਰ ਖੇਤੀਬਾੜੀ ਦੇ ਕੰਮ ਜਿਹੜੇ 24 ਘੰਟੇ ਵਾਸਤੇ ਖੋਲ ਦਿੱਤੇ। ਮਤਲਬ ਇਹੋ ਆ, ਮੈਨੂੰ ਜੋ ਲੱਗਦਾ, ਹਾਲਾਂਕਿ ਆਪਾਂ ਨੂੰ ਮਜ਼ਮੂਨ ਨਹੀਂ ਪਤਾ ਕਿ ਕੈਪਟਨ ਸਾਹਿਬ ਨੇ ਕੀ ਲਿਖ ਕੇ ਦਿੱਤਾ ਉੱਥੇ, ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਹੈ ਜਿਹੜਾ ਕੁਝ ਇਲਾਕਿਆਂ ਨੂੰ ਛੱਡ ਕੇ ਬਾਕੀਆਂ ਨੂੰ ਹੋ ਸਕਦਾ ਕਿ ਥੋੜੀ ਜ਼ਿਆਦਾ ਹੀ ਐਕਸਟਰਾ ਖੁੱਲ੍ਹ ਦੇ ਦੇਵੇ। ਕਿਉਂਕਿ ਪੰਜਾਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਥੋੜਾ ਜਿਹਾ ਇਸ ਮਾਮਲੇ 'ਚ ਹੱਥ ਤੰਗ ਕਰੀ ਬੈਠਾ ਕਿ ਇਹਨਾਂ ਨੂੰ ਵੈਸੇ ਵੀ ਸ਼ਰਾਬ ਦੀ ਖੁੱਲ੍ਹ ਨਹੀਂ ਮਿਲੀ, ਜਿਹੜਾ ਕਿ ਮਾਲੀਆ ਆਉਂਦਾ ਸੀ, ਤੇਲ ਦੀ ਖਪਤ ਘੱਟ ਆ, ਹੋਰ ਕੁਛ ਆਮਦਨ ਹੈ ਨਹੀਂ ਕਿਉਂਕਿ ਰਜਿਸਟਰੀਆਂ ਵਗੈਰਾ ਹੋ ਨਹੀਂ ਰਹੀਆਂ। ਤਾਂ ਇਹ ਜਿਹੜੇ ਪੰਜਾਬ ਵਾਲੇ ਆ ਇਹ ਕੋਸ਼ਿਸ਼ ਕਰਨਗੇ ਕਿ ਜਲਦੀ ਤੋਂ ਜਲਦੀ ਆ ਜਿਹੜੇ 2, 4 ਦਿਨ 5 ਦਿਨ ਆ ਕਿ ਹੌਟਸਪੌਟ ਜਿਹੜੇ ਆ ਉਹ ਅਸੀਂ, ਤੁਸੀਂ ਇੱਕ ਜਲੰਧਰ ਵਾਲਾ ਹੌਟਸਪੌਟ ਤਾਂ ਦੇਖ ਹੀ ਰਹੇ ਹੋ, ਉਹ ਬਹੁਤ ਜ਼ਿਆਦਾ ਇਸ ਵੇਲੇ ਚਰਚਾ ਦਾ ਵਿਸ਼ਾ ਹੈ। ਤਾਂ ਇਹ ਜਿਹੜੇ ਹੌਟਸਪੌਟ ਆ ਇਹਨਾਂ ਵਿੱਚ ਸਥਿਤੀ ਜਿਹੜੀ ਠੀਕ ਠਾਕ ਕਰਕੇ ਫਿਰ ਅੱਗੇ ਕੁਛ ਆਰਥਿਕ ਗਤੀਵਿਧੀਆਂ ਜਿਹੜੀਆਂ ਉਹ ਚਲਾ ਲਈਆਂ ਜਾਣ। ਤਾਂ ਬਹਰਹਾਲ ਕੁੱਲ ਦੁਨੀਆ ਤੇ ਥੋੜੀ ਜਿਹੀ ਆਪਾਂ ਝਾਤ ਪਾ ਲੈਂਦੇ ਆ ਤੇ US ਜਿਹੜਾ ਉਹ ਅੱਜ ਤਕਰੀਬਨ ਮੇਰੇ ਖਿਆਲ ਦੇ ਨਾਲ 10 ਲੱਖ ਦੇ ਕਰੀਬ ਅੰਕੜੇ ਨੂੰ ਛੂਹ ਗਿਆ ਤੇ ਜਿਹੜੀਆਂ ਮੌਤਾਂ ਨੇ ਉੱਥੇ 55,506। ਜੇ ਆਪਾਂ ਫਿਰ ਦੂਸਰੇ ਸਪੇਨ ਨੂੰ ਲਾਈਏ ਤਾਂ ਸਪੇਨ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਇਨਫੈਕਟਡ ਹੈ, 2,29,000 ਕੇਸ ਉੱਥੇ ਹੈ, ਤਕਰੀਬਨ 2,30,000 ਕਹਿ ਲਓ। ਇਟਲੀ ਦੇ ਵਿੱਚ ਵੀ 2 ਲੱਖ, ਫਰਾਂਸ ਦੇ ਵਿੱਚ ਵੀ ਲਗਭਗ 2.25 ਲੱਖ, ਜਰਮਨ ਦੇ ਵਿੱਚ ਵੀ ਲਗਭਗ 2.25 ਲੱਖ ਲਾ ਲਓ, 1,60,000 ਦੇ ਕਰੀਬ ਹੈ, UK 1.5 ਦੇ ਕਰੀਬ ਹੈ ਤੇ ਤੁਰਕੀ ਹੈ ਜਿਹੜਾ 1,10 ਦੇ ਖੜਾ। ਪਰ ਇੰਡੀਆ ਜਿਹੜਾ 16ਵੇਂ ਨੰਬਰ ਤੇ ਆ ਗਿਆ ਕੇਸਾਂ ਦੇ ਮਾਮਲੇ 'ਚ, ਇੱਥੇ ਤਾਦਾਦ ਹੋ ਗਈ ਆ 28,380। ਤਾਂ ਜਿਹੜੀ ਮੌਤ ਦੀ ਗਿਣਤੀ ਆ ਇਨਫੈਕਟਡ ਮਰੀਜ਼ਾਂ ਦੀ ਉਹ ਹੈਗੀ ਆ 886 ਇਸ ਵੇਲੇ। ਤਾਂ ਇੱਕ ਬਹੁਤ ਵੱਡੀ ਮੈਂ ਗੱਲ ਕਹੂੰਗਾ ਕਿ ਇੰਡੀਆ ਵਾਸਤੇ ਚਿੰਤਾ ਵਾਲੀ ਹੈ। ਤਾਂ ਹੀ ਇਹਨਾਂ ਨੇ ਕਿਹਾ ਕਿ ਭਾਈ ਸੰਭਲਣਾ ਪਊਗਾ, ਨਹੀਂ ਤਾਂ ਡਬਲਿੰਗ ਜੇ ਇਸੇ ਤਰੀਕੇ ਨਾਲ ਚੱਲਦੀ ਰਹੀ ਤਾਂ ਆਪਾਂ ਵੀ ਰਗੜੇ ਜਾ ਸਕਦੇ ਹਾਂ। ਤਾਂ ਇਸੇ ਕਰਕੇ ਇਹਨਾਂ ਦੀ ਇਹ ਇਸ ਵੇਲੇ ਚਿੰਤਾ ਜਿਹੜੀ ਆ ਗੂੜੀ ਆ, ਉਹ ਚਿੰਤਾ ਜਿਹੜੀ ਗਾੜੀ ਆ। ਤੇ ਬਾਕੀ ਰਿਕਵਰ ਕੇਸ ਜਿਹੜੇ ਆ ਉਹ ਇੰਡੀਆ ਦੇ ਵਿੱਚ ਲਗਭਗ 6,000 ਬਣ ਗਏ ਆ। ਤਾਂ ਦੇਖਦੇ ਆ ਅੱਗੇ ਹੁਣ ਕਿੰਨੀ ਕੁ ਰਿਕਵਰੀ ਜਿਹੜੀ ਆ ਉਹ ਤੇਜ਼ੀ ਫੜਦੀ ਆ ਜਾਂ ਜਿਹੜੇ ਮਰੀਜ਼ਾਂ ਦੀ ਗਿਣਤੀ ਹੈ ਉਹ ਕਿੰਨੀ ਤੇਜ਼ ਹੁੰਦੀ ਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਕੈਨੇਡਾ 'ਚ ਕਹਿੰਦੇ ਕਿ 47,000 ਦੇ ਕਰੀਬ ਇੱਥੇ ਵੀ ਗਿਣਤੀ ਹੈ, 2,500 ਤੋਂ ਵੱਧ ਮੌਤਾਂ ਹੋ ਚੁੱਕੀਆਂ, ਘਰੇਲੂ ਹਿੰਸਾ ਵੀ ਵੱਧ ਰਹੀ ਆ। ਓਨਟਾਰੀਓ 'ਚ 14,000 ਤੇ ਕਿਊਬਕ 24,000 ਜਿਹੜੇ ਮਰੀਜ਼ ਦੱਸੇ ਜਾ ਰਹੇ ਆ। ਤੇ ਭਾਰਤ ਦੇ ਵਿੱਚ ਕਹਿੰਦੇ ਆ ਕਿ 18 ਜੂਨ ਤੱਕ, ਵੈਸੇ ਸਾਰੇ ਸੰਸਾਰ ਦੀ ਸਟੱਡੀ ਹੈ ਸਿੰਗਾਪੁਰ ਯੂਨੀਵਰਸਿਟੀ ਦੀ, ਤਾਂ ਭਾਰਤ ਬਾਰੇ ਉਹਨਾਂ ਨੇ ਕਿਹਾ ਕਿ 18 ਜੂਨ ਤੱਕ ਇੱਥੇ ਕਰੋਨਾ ਜਿਹੜਾ ਖਤਮ ਹੋ ਜਾਏਗਾ। ਵੈਸੇ ਉਹਨਾਂ ਨੇ ਡਾਇਗਰਾਮ ਬਣਾਏ ਅਲੱਗ-ਅਲੱਗ
ਹਰੇਕ ਦੇਸ਼ ਵਾਸਤੇ ਉਹਨਾਂ ਨੇ ਭਵਿੱਖਬਾਣੀ ਕੀਤੀ ਆ, ਜਿੱਥੇ ਜਿੱਥੇ ਵੀ ਇਸ ਵੇਲੇ ਮਾਰ ਪੈਂਦੀ ਆ। ਤੇ ਉਧਰ ਦੁਬਈ ਦੇ ਵਿੱਚ ਜਿਹੜੇ ਕਾਰੋਬਾਰੀ ਕੁਛ ਗੁਜ਼ਰ ਗਏ ਸਨ, ਉਹਨਾਂ ਨੂੰ ਇੱਧਰ ਭੇਜਿਆ, ਮ੍ਰਿਤਕ ਦੇਹਾਂ ਨੂੰ ਇਹਨਾਂ ਦੁਬਈ ਵਾਲਿਆਂ ਨੇ, ਜਿਨ੍ਹਾਂ ਨੂੰ ਵਾਪਸ ਇਹਨਾਂ ਨੇ ਘੱਲ ਦਿੱਤਾ ਸੀ ਪਿਛਲੇ ਦਿਨ, ਉਹ ਵਾਪਸ ਫੇਰ ਆਈਆਂ ਨੇ ਦੇਹਾਂ, 3 ਦੇਹਾਂ ਨੇ ਸ਼ਾਇਦ। ਤੇ ਇੱਧਰ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ, ਉਹ ਕਿਸੇ ਵੀ ਏਜੰਸੀ ਨੇ ਪੁਸ਼ਟੀ ਨਹੀਂ ਕੀਤੀ, ਮੈਂ ਦੇਖਿਆ। ਤੇ ਦੂਸਰੇ ਪਾਸੇ ਦੁਬਈ 'ਚ ਭਾਰਤੀ ਸਫਾਰਤਖਾਨੇ ਨੇ 5 ਪਾਸਪੋਰਟ ਸੇਵਾ ਕੇਂਦਰ ਖੋਲ ਦਿੱਤੇ ਆ, ਪਰ ਇਹ ਸਹੂਲੀਅਤ ਹੁਣ ਉਹਨਾਂ ਨੂੰ ਦੇਣਗੇ ਬਹਰਹਾਲ ਜਿਨ੍ਹਾਂ ਦੇ 31 ਮਈ ਤੱਕ ਜਿਹੜੇ ਪਾਸਪੋਰਟ ਆ ਖਤਮ ਹੋ ਸਕਦੇ ਆ, ਤਾਂ ਉਹਨਾਂ ਨੂੰ ਇਹ ਤਤਕਾਲ ਜਿਹੜੀ ਸੇਵਾ ਦੇਣਗੇ। ਸੋ ਇਹ ਨੋਟ ਕਰ ਲਓ। ਮੇਰੇ ਖਿਆਲ ਦੇ ਨਾਲ ਹੁਣ ਬਹੁਤ ਜਲਦੀ ਇਹ ਰੈਸਕਿਊ ਕਰਨਗੇ ਜਿਹੜੇ ਲੋਕ ਫਸੇ ਪਏ ਆ, ਖਾਸ ਤੌਰ ਤੇ ਹਵਾਈ ਅੱਡਿਆਂ ਤੇ ਜਾਂ ਜਿਸ ਤਰ੍ਹਾਂ ਵੀ ਆ, ਕਿਉਂਕਿ ਇਹਨਾਂ ਨੇ ਇੱਥੋਂ ਅੰਕੜੇ ਮੰਗਣੇ ਸ਼ੁਰੂ ਕਰ ਦਿੱਤੇ ਆ ਸਟੇਟ ਦੀਆਂ ਗੌਰਮੈਂਟਾਂ ਤੋਂ ਕਿ ਭਾਈ ਤੁਸੀਂ ਜ਼ਿਲ੍ਹਾ ਪੱਧਰ ਤੇ ਸੂਚਨਾਵਾਂ ਇਕੱਠੀਆਂ ਕਰੋ ਕਿ ਕਿਹੜਾ ਬੰਦਾ ਕਿੱਥੇ ਫਸਿਆ ਔਰ ਕਿਹੜਾ ਬੰਦਾ ਆਪਣੇ ਆਪ ਆਉਣਾ ਚਾਹੁੰਦਾ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਕੰਮ ਹੈ, ਚਾਹੇ ਉਹ ਸੈਲਾਨੀ ਹੈ, ਤਾਂ ਉਹ ਦੱਸ ਦੇਵੇ। ਸੋ ਇਹ ਇਹਨਾਂ ਨੇ ਸੂਚਿਤ ਕਰ ਦਿੱਤਾ ਸਾਰਿਆਂ ਨੂੰ। ਤਾਂ ਇੱਧਰ ਜੇ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਇਸ ਵੇਲੇ ਜੋ ਚੱਲਦਾ ਪਿਆ ਸਾਰਾ ਕੁਛ, ਉਹ ਸਿਆਸਤ ਦੇ ਪੱਖੋਂ ਵੀ ਆਪਾਂ ਲਈਏ ਤਾਂ ਬਹੁਤ ਹੌਲੇ ਮਿਆਰ ਦਾ। ਅਨਿਲ ਵਿਜ ਇੱਕ ਵਿਵਾਦਤ ਮੰਤਰੀ ਹਰਿਆਣਾ ਸਰਕਾਰ ਦਾ, ਉਹ ਕਹਿੰਦਾ ਕਿ ਦਿੱਲੀ ਕਾਰਨ ਸੂਬੇ 'ਚ ਵੱਧ ਰਹੇ ਆ ਕਰੋਨਾ ਮਰੀਜ਼। ਕਾਮੇ ਮਤਲਬ ਕਿ ਜਿਹੜੇ ਉੱਥੋਂ ਨਿਕਲਦੇ ਆ ਵਰਕਰ, ਉਹਨਾਂ ਅਤੇ ਤਬਲੀਗੀ ਜਮਾਤ ਦੇ ਲੋਕਾਂ ਨੇ ਹਰਿਆਣਾ ਦਾ ਬੇੜਾ ਗਰਕ ਕੀਤਾ। ਵੈਸੇ ਇਹ ਗੱਲਾਂ ਜਿਹੜੀਆਂ ਇਸ ਵੇਲੇ ਕਹਿਣੀਆਂ ਨਹੀਂ ਚਾਹੀਦੀਆਂ, ਜੇ ਇਹਨਾਂ ਗੱਲਾਂ ਤੇ ਆਈਏ ਤੇ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ। ਬੰਗਲਾਦੇਸ਼ ਦੇ ਇੱਕ ਮੰਦਿਰ 'ਚ ਵੀ ਬਹੁਤ ਸਾਰੇ ਲੋਕ ਇਨਫੈਕਟਡ ਨਿਕਲ ਆਏ ਆ। ਜੇ ਰਿਲੀਜੀਅਸ ਪ੍ਰੋਫਾਈਲਿੰਗ ਕਰੋਗੇ ਜਾਂ ਇਸ ਤਰ੍ਹਾਂ ਦਾ ਤੁਸੀਂ ਇੱਕ ਖਾਸ ਜਮਾਤ ਨੂੰ ਜਾਂ ਇੱਕ ਸ਼ਹਿਰ ਨੂੰ ਟਾਰਗੇਟ ਕਰੋਗੇ ਤਾਂ ਉਹ ਗੱਲ ਠੀਕ ਨਹੀਂ ਹੈ। ਉਹ ਤੇ ਫਰਕ ਪਾਉਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਿਮਾਰੀ ਕੋਈ ਵੀ ਆਪਦੀ ਢਿੱਲ ਕਰੂਗਾ ਤੇ ਆਪਦਾ ਪਛਤਾਊਗਾ। ਫਿਰ ਇਸ ਤੋਂ ਇਲਾਵਾ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਕਰੋਨਾ ਪੋਜ਼ਿਟਿਵ ਮਰੀਜ਼ ਹੈ ਜਿਹੜਾ, ਉਹ ਬੰਗਲੌਰ ਦੇ ਵਿੱਚ ਅੱਜ ਖੁਦਕੁਸ਼ੀ ਕਰ ਗਿਆ। ਪੰਜਾਬ ਦੀ ਜੇ ਗੱਲ ਕਰੀਏ ਤਾਂ ਇੱਥੇ ਟੈਸਟਿੰਗ ਜਿਹੜੀ ਆ ਉਹ ਹੁਣ ਲਗਭਗ 14,500 ਤੱਕ ਪਹੁੰਚ ਗਈ ਆ। ਪੁਖਤਾ ਮਾਮਲੇ ਜਿਹੜੇ 319 ਆ, ਮੌਤਾਂ ਜਿਹੜੀਆਂ ਉਹ 19 ਹੋ ਚੁੱਕੀਆਂ, ਸ਼ਾਇਦ 18 ਜਾਂ 19 ਹੈ, 18 ਮੇਰੇ ਖਿਆਲ ਦੇ ਨਾਲ ਇਹਨਾਂ ਦੀ ਜਿਹੜੀ ਦੱਸ ਰਹੀ ਆ ਕੋਵਾ ਐਪ ਜਿਹੜੀ ਹੈ। ਇਕਾਂਤਵਾਸ ਦੇ ਵਿੱਚ 92 ਆ, ਤੇ ਇਸ ਤੋਂ ਇਲਾਵਾ ਨਾ ਠੀਕ ਜਿਹੜੇ 92 ਇਕਾਂਤਵਾਸ ਦੇ ਵਿੱਚ 13,814, ਹਸਪਤਾਲ ਦੇ ਵਿੱਚ ਜਿਹੜੇ ਕੁਆਰੰਟੀਨ ਕੀਤੇ ਗਏ ਉਹ ਹੈਗੇ ਆ 3919। ਸੋ ਪੰਜਾਬ ਦੇ ਮੈਂ ਰਿਪੀਟ ਦੁਬਾਰਾ ਕਰ ਦੇਣਾ ਅੰਕੜੇ, ਤੇ ਟੈਸਟਿੰਗ 14,317, ਪੁਖਤਾ ਜਿਨ੍ਹਾਂ ਚੋਂ ਯਾਨੀ ਪੋਜ਼ਿਟਿਵ ਹੈ 319, ਮੌਤਾਂ ਜਿਹੜੀਆਂ ਉਹ 18 ਜਾਂ 19, ਕੁਛ 18 ਕਰੇ ਕੁਛ 19, ਪਰ ਓਫੀਸ਼ੀਅਲ ਅੰਕੜਾ ਜਿਹੜਾ ਉਹ 18 ਦਾ। ਠੀਕ 92 ਇਕਾਂਤਵਾਸ ਦੇ ਵਿੱਚ 13,814, ਜੋ ਹਸਪਤਾਲੀ ਇਕਾਂਤਵਾਸ ਦੇ ਵਿੱਚ ਨੇ ਉਹ ਆ 3919। ਤੇ ਇਸ ਤੋਂ ਇਲਾਵਾ 3 ਜਿਹੜੇ 4 ਨਵੇਂ ਅੱਜ ਕੇਸ ਆਏ ਚੰਡੀਗੜ੍ਹ ਦੇ ਵਿੱਚ, ਉਹ ਗਿਣਤੀ ਵਧਾ ਗਏ ਉੱਥੇ 40 ਤੱਕ ਮਰੀਜ਼ਾਂ ਦੀ। ਇਸ ਤੋਂ ਇਲਾਵਾ ਮਨਰੇਗਾ ਕਾਮਿਆਂ ਵਾਸਤੇ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਨਹੀਂ, ਉਹਨਾਂ ਲਈ ਮਾਇਆ ਵੀ ਜਾਰੀ ਕਰਨ ਦੀ ਜ਼ਰੂਰਤ ਆ, ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ। ਤੇ ਕੋਟਾ ਤੋਂ 25 ਵਿਦਿਆਰਥੀ ਜਿਹੜੇ ਆ ਲੁਧਿਆਣੇ ਪਹੁੰਚੇ। ਇਹ ਉਹ ਵਿਦਿਆਰਥੀ ਹੈ ਜਿਨ੍ਹਾਂ ਦੀ ਬਹੁਤ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਜਾ ਰਹੀ ਸੀ ਕਿ ਵਾਪਸ ਲਿਆਂਦਾ ਜਾਵੇ। ਕੁਛ ਰਾਜਾਂ ਨੇ ਉੱਥੋਂ ਕੋਟੇ ਚੋਂ ਕੱਢੇ ਵੀ ਵਿਦਿਆਰਥੀ ਪਹਿਲਾਂ। ਇਸ ਤੋਂ ਇਲਾਵਾ ਮਨਮੋਹਨ ਸਿੰਘ ਜੀ ਸਹਿਯੋਗ ਕਰਨਗੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ, ਤਾਂ ਕਿ ਪੰਜਾਬ ਦੀ ਆਰਥਿਕਤਾ ਜਿਹੜੀ ਉਹ ਮੁੜ ਪਟੜੀ ਤੇ ਲਿਆਂਦੀ ਜਾ ਸਕੇ। ਇਹ ਵੀ ਇੱਕ ਵੱਡੀ ਖਬਰ ਹੈ। ਮੌਂਟੇਕ ਸਿੰਘ ਆਲੂਵਾਲੀਆ ਜਿਹੜੇ ਉਹ ਪਹਿਲਾਂ ਹੀ ਪੰਜਾਬ ਸਰਕਾਰ ਦੇ ਨਾਲ ਜੁੜ ਚੁੱਕੇ ਆ, ਉਹਨਾਂ ਦੀ ਇੱਕ ਕਮੇਟੀ ਬਣੀ ਆ, ਕਮੇਟੀ ਦੇ ਸ਼ਾਇਦ ਉਹ ਹੈਡ ਨੇ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅੱਜ ਸੈਨੀਟਾਈਜ਼ਰ ਵੰਡ ਰਹੇ ਸੀਗੇ ਪੁਲਿਸ ਵਾਲਿਆਂ ਨੂੰ, ਔਰ ਕਾਫੀ ਸਮਾਜ ਸੇਵਾ ਕਰਦੇ ਪਏ ਇਹਨਾਂ ਦਿਨਾਂ ਦੇ ਵਿੱਚ। ਉਹ ਕਹਿੰਦੇ ਆ ਕਿ ਕਰੋਨਾ ਵਾਇਰਸ ਦੇ ਟੈਸਟਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਅੱਖਾਂ ਮੀਚੀਆਂ। ਇਹਨਾਂ ਨੇ ਅੱਜ ਜੋ ਕਣਕ ਦੀ ਖਰੀਦ ਚੱਲਣ ਡਈ ਆ ਉਹਦੇ ਤੇ ਵੀ ਸਵਾਲ ਖੜੇ ਕੀਤੇ ਆ। ਇੱਧਰ ਪੀਪੀ ਘੁਟਾਲਾ ਜਿਹਦੀ ਆਪਾਂ ਗੱਲ ਪਹਿਲਾਂ ਹੀ ਕਰ ਦਿੱਤੀ ਸੀਗੀ, ਅੰਮ੍ਰਿਤਸਰ ਦੇ ਵਿੱਚ ਜੋ ਹੋਇਆ ਸੀ, ਉਹਦੀ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਪੜਤਾਲ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਉਹ ਹੁਣ ਪੜਤਾਲ ਕਦੋਂ ਇਖਤਾਮ ਤੇ ਪਹੁੰਚੂਗੀ, ਕਦੋਂ ਮੁਕਾਮ ਤੇ ਪਹੁੰਚੂਗੀ, ਉਹ ਵੇਖਾਂਗੇ। ਇਸ ਤੋਂ ਇਲਾਵਾ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਇੱਕ ਕਰੋਨਾ ਪੋਜ਼ਿਟਿਵ ਔਰਤ ਦੀ ਮੌਤ ਹੋਈ ਆ। ਸੋ ਅੱਜ ਇਹ ਇੱਕੋ ਹੀ ਮੌਤ ਹੋਈ ਆ। ਮਾਮਲੇ ਜਿਹੜੇ ਆ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਕਿ 319 ਆ ਕੁੱਲ ਇਸ ਵੇਲੇ। ਪੰਜਾਬੀ ਨੌਜਵਾਨ ਜਿਹੜੇ ਫਸੇ ਹੋਏ ਆ ਛੱਤੀਸਗੜ੍ਹ ਦੇ ਵਿੱਚ, ਉਹਨਾਂ ਨੇ ਘਰ ਵਾਪਸੀ ਤੇ ਸਰਕਾਰ ਦੇ ਕੋਲ ਗੁਹਾਰ ਲਾਈ ਆ, ਇਹਨਾਂ ਨੂੰ ਜ਼ਰੂਰ ਕੱਢਣਾ ਚਾਹੀਦਾ। ਇੱਧਰ ਪੰਜਾਬ ਹਿਮਾਚਲ ਬੈਰੀਅਰ ਤੇ ਅੱਜ ਹਜ਼ਾਰਾਂ ਦਾ ਇਕੱਠ ਹੋ ਗਿਆ, ਕਿਉਂਕਿ ਕਿਤੇ ਨਾ ਕਿਤੇ ਕੋਆਰਡੀਨੇਸ਼ਨ ਦੀ ਕਮੀ ਰਹੀ, ਤਾਲਮੇਲ ਦੀ ਕਮੀ ਰਹੀ। ਪਾਸ ਬਹੁਤ ਸਾਰੇ ਲੋਕਾਂ ਨੂੰ ਜਾਰੀ ਕਰ ਦਿੱਤੇ ਗਏ। ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਕਦਮ ਉੱਥੇ ਜਦੋਂ ਭੀੜ ਹੋਈ ਤਾਂ ਫਿਰ ਹੱਥਾਂ ਪੈਰਾਂ ਦੀ ਇਹਨਾਂ ਨੂੰ ਪੈ ਗਈ। ਜੀ ਜੀ ਜੀ।
ਤੇ ਮਿੰਟੂ ਜੀ, ਕਰੋਨਾ ਦੀ ਨਾਲ ਸੰਬੰਧਿਤ ਅਗਲੀ ਜਿਹੜੀ ਗੱਲ ਆ ਵੀ ਸਿਹਤ ਮੰਤਰਾਲੇ ਵਾਲਿਆਂ ਤੱਕ ਵੀ ਪਹੁੰਚਿਆ ਆ, ਉਹਨਾਂ ਦੇ ਕਹਿੰਦੇ ਵੀ ਕੇਂਦਰੀ ਮੰਤਰੀ ਦੇ ਜਰਨੈਲ ਵੀ ਪੀੜਤ। ਹਾਂਜੀ, ਦੇਖੋ ਇਹਨਾਂ ਦਾ ਜਿਹੜਾ OSD ਦਫ਼ਤਰ ਆ, ਕੇਂਦਰ ਸਰਕਾਰ ਦੇ ਜਿਹੜੇ ਸਿਹਤ ਮੰਤਰੀ ਆ, ਉਹਨਾਂ ਦਾ ਜਿਹੜਾ ਉੱਥੇ ਹੈਗਾ ਡਾਕਟਰੀ ਅਮਲਾ, ਉਹਨਾਂ ਦੇ ਵਿੱਚੋਂ ਇੱਕ ਬੀਬੀ ਜਿਹੜੀ ਕਿ ਮੇਰੇ ਖਿਆਲ ਦੇ ਨਾਲ ਏਮਸ ਦੇ ਵਿੱਚ ਕੈਂਸਰ ਯੂਨਿਟ ਦੇ ਵਿੱਚ ਤੈਨਾਤ ਆ, ਉਹਨੂੰ ਕਰੋਨਾ ਪੋਜ਼ਿਟਿਵ ਪਾਇਆ ਗਿਆ। ਹੁਣ ਦੇਖੋ ਗੱਲ ਇਹ ਆ ਕਿ ਜਿਹੜੇ ਏਮਸ ਦੇ ਡਾਇਰੈਕਟਰ ਆ ਤੇ ਡਿਪਟੀ ਡਾਇਰੈਕਟਰ ਆ, ਉਹ ਸਾਰਾ OSD ਦਫ਼ਤਰ ਦਾ ਮਤਲਬ ਕਿ ਦੇਖਭਾਲ ਕਰਦੇ ਆ, ਉਹਦਾ ਸਾਰਾ ਪ੍ਰਬੰਧ ਸਾਂਭਦੇ ਆ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੈਂ ਕਹੂੰਗਾ ਕਿ ਝਟਕਾ ਹੈ, ਕਿਉਂਕਿ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਕਰੋਨਾ ਨੇ ਦਸਤਕ ਦਿੱਤੀ ਆ ਪਿਛਲੇ ਦਿਨੀ। ਉੱਥੇ ਵੀ ਇੱਕ ਸਫਾਈ ਕਰਮਚਾਰੀ ਜਿਹੜਾ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ ਉਹਨਾਂ ਦਾ ਸਟਾਫ ਵੀ ਕਾਫੀ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਾਫੀ ਦੁਵਿਧਾ 'ਚ ਪੈ ਗਿਆ ਕਿ ਹੁਣ ਕੀ ਕੀਤਾ ਜਾਵੇ। ਕੁਆਰੰਟੀਨ, ਇਹ ਸ਼ਬਦ ਆਈਸੋਲੇਟ, ਇਹ ਸ਼ਬਦ ਜਿਹੜੇ ਆ ਉਹ ਡਰਾ ਦਿੰਦੇ ਆ ਬੰਦੇ ਨੂੰ। ਤਾਂ ਉੱਥੇ ਵੀ ਬਹੁਤ ਭਜਦੜ ਜਿਹੜੀ ਆ ਮੱਚੀ ਸੀਗੀ। ਇਸ ਤੋਂ ਇਲਾਵਾ ਇਹ ਜਿਹੜੀ ਹੁਣ ਖਬਰ ਆ ਰਹੀ ਆ ਕਿ ਇਸ ਬੀਬੀ ਦੀ ਜਿਹੜੀ ਡਿਊਟੀ ਸੀਗੀ, ਮੈਂ ਜਿਵੇਂ ਤੁਹਾਨੂੰ ਕਿਹਾ ਡੇ ਕੇਅਰ 'ਚ ਸੀਗੀ, ਤੇ ਉੱਥੇ 40 ਬਿਸਤਰੇ ਹਨ। ਹੁਣ ਦੇਖੋ, ਜੇ ਕੋਈ ਕੈਂਸਰ ਮਰੀਜ਼ ਮੰਨ ਲਓ ਕੋਈ ਇਸ ਲਾਗ ਦੀ ਵਲੇਟ ਦੇ ਵਿੱਚ ਆ ਗਿਆ, ਕੈਂਸਰ ਮਰੀਜ਼ ਦੀ ਇਮਿਊਨਿਟੀ ਤੇ ਉਤਰੇ ਵਿਚਾਰੇ ਦੀ ਬਹੁਤ ਕਮਜ਼ੋਰ ਹੁੰਦੀ ਆ। ਸੋ ਇਹ ਬਹੁਤ ਖਤਰਨਾਕ ਗੱਲ ਆ ਕਿ ਜਿਹੜੇ ਏਡੇ ਵੱਡੇ ਵੱਡੇ ਡਾਕਟਰ ਆ ਜਾਂ ਏਡੇ ਵੱਡੇ ਲੋਕ ਆ, ਜਦੋਂ ਉਹ ਹੁਣ ਦੇਖੋ ਵੱਸ ਦੀ ਕਿਸੇ ਦੀ ਗੱਲ ਨਹੀਂ ਹੈ, ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ। ਇਹ ਤਾਂ ਜ਼ਰੂਰ ਹੈ ਕਿ ਕੁਤਾਈ ਜਿਹੜਾ ਕਰਦਾ ਉਹਦੀ ਨਿੰਦਿਆ ਹੋਣੀ ਚਾਹੀਦੀ ਆ, ਜਾਂ ਜਿਹੜਾ ਬੰਦਾ ਬਿਮਾਰੀ ਨੂੰ ਲੁਕਾਉਂਦਾ। ਪਰ ਇਸ ਤਰ੍ਹਾਂ ਲਾਗ ਦੇ ਵਲੇਟੇ 'ਚ ਆ ਜਾਣਾ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਪਰ ਜੇ ਇਸ ਤਰ੍ਹਾਂ ਡਾਕਟਰ ਆਉਣਗੇ, ਹੁਣ ਦੇਖੋ ਜੇ ਡਾਕਟਰ ਆਇਆ ਤੇ ਡਾਕਟਰ ਦੇ ਨਾਲ ਜਿਹੜੇ ਸੰਪਰਕ 'ਚ ਆਏ ਸਾਰੇ ਡਾਕਟਰ ਕੁਆਰੰਟੀਨ ਕਰਨੇ ਪੈਣਗੇ। ਫਿਰ ਇੱਕ ਹਸਪਤਾਲ ਆ ਤਾਂ ਸਾਰਾ ਸਟਾਫ ਹੈ ਜਿਹੜਾ ਉਹ ਡਰ ਦੇ ਮਾਹੌਲ 'ਚ ਚਲਾ ਜਾਊਗਾ। ਫਿਰ ਜੇ ਮੰਨ ਲਓ ਹਰੇਕ ਹਸਪਤਾਲ ਦੇ ਵਿੱਚੋਂ ਕੋਈ ਲਾ ਲਓ ਕਿ 10 ਚੋਂ 4 ਵੀ ਹਸਪਤਾਲ ਜਿਹੜੇ ਇਸ ਤਰ੍ਹਾਂ ਦੀ ਅੱਗੇ ਲਾਗ ਦਾ ਸ਼ਿਕਾਰ ਹੁੰਦੇ ਤਾਂ ਉਹਨਾਂ ਦਾ ਸਟਾਫ ਘਟਦਾ ਜਾਏਗਾ, ਜਿਹਦੇ ਨਾਲ ਮੁਸ਼ਕਲ ਸਾਨੂੰ ਆਊਗੀ। ਕਿਉਂਕਿ ਇੰਡੀਆ ਦੇ ਵਿੱਚ ਡਾਕਟਰ ਤੇ ਪਹਿਲਾਂ ਹੀ ਹੈ ਨਹੀਂਗੇ। ਸਾਨੂੰ ਖੜੇ ਪੈਰ 6 ਲੱਖ ਡਾਕਟਰਾਂ ਦੀ ਜ਼ਰੂਰਤ ਆ, ਸਾਨੂੰ 15 ਲੱਖ ਤਕਰੀਬਨ ਨਰਸਾਂ ਚਾਹੀਦੀਆਂ ਆਬਾਦੀ ਦੇ ਹਿਸਾਬ ਦੇ ਨਾਲ, ਖੜੇ ਪੈਰ। ਤੇ ਜੇ ਡਾਕਟਰ ਇਸੇ ਤਰ੍ਹਾਂ ਸ਼ਿਕਾਰ ਹੋਣਗੇ ਤਾਂ ਬਹੁਤ ਵੱਡੀ ਬਿਪਤਾ ਜਿਹੜੀ ਹੋ ਜਾਏਗੀ। ਔਰ ਹੁਣ ਦੇਖੋ, ਸਿਹਤ ਮੰਤਰਾਲਾ ਜਿਹੜਾ ਕੋਈ ਛੋਟਾ ਮੋਟਾ ਨਹੀਂ ਹੈ। ਜੇ ਸਿਹਤ ਮੰਤਰਾਲਾ ਹੀ ਬਿਮਾਰ ਹੋ ਗਿਆ ਤੇ ਫਿਰ ਕਿਹਦੀ ਮਾਂ ਨੂੰ ਮਾਸੀ ਆਖਣਗੇ, ਵੇਖ ਲਓ। ਜੀ ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਕਰੋਨਾ ਪੋਜ਼ਿਟਿਵ ਡਰਾਈਵਰ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਕਾਰਨ ਖੇਮ ਕਰਨ ਦੇ ਵਿੱਚ ਸਹਿਮ ਦਾ ਮਾਹੌਲ। ਦੇਖੋ, ਇਹ ਉਹ ਲੋਕ ਸਨ ਜਿਹੜੇ ਮਹਾਰਾਸ਼ਟਰ ਚੋਂ ਆਏ ਸਨ, ਸ਼ਾਇਦ ਹਜ਼ੂਰ ਸਾਹਿਬ ਤੋਂ ਆਏ ਹੋਣਗੇ, ਪਰ ਜੋ ਖਬਰਾਂ ਦੇ ਵਿੱਚ ਆ ਮਹਾਰਾਸ਼ਟਰ ਤੋਂ ਹੀ ਆਏ ਦੱਸੇ ਜਾ ਰਹੇ ਆ। ਹਜ਼ੂਰ ਸਾਹਿਬ ਤੋਂ ਵੀ ਆਈ ਹੈ ਸੰਗਤ, ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਸ਼ਾਇਦ ਹਜ਼ੂਰ ਸਾਹਿਬ ਤੋਂ ਹੀ ਆਏ ਹੋਣਗੇ, ਕਿਉਂਕਿ ਕੁਛ ਲੋਕਾਂ ਨੇ ਉੱਥੋਂ ਗੱਡੀਆਂ ਕਰ ਲਈਆਂ, ਕੁਛ ਲੋਕ ਜਿਹੜੇ ਆ ਉਹ ਬੱਸਾਂ ਤੇ ਆ ਗਏ, ਕੁਛ ਲੋਕਾਂ ਨੂੰ ਰਾਜਨੀਤਿਕ ਲੋਕ ਜਿਹੜੇ ਸਿਫਾਰਸ਼ਾਂ ਨਾਲ ਵੀ ਲਿਆ ਰਹੇ, ਸਿਫਾਰਸ਼ਾਂ ਵੀ ਚੱਲਦੀਆਂ ਪਈਆਂ। ਮਤਲਬ ਜੇ ਕੋਈ ਇਕੱਲਾ ਕਰਾ ਵਿਚਾਰਾ ਫਸਿਆ, ਉਹਦੀ ਕੋਈ ਨਹੀਂ ਜੇ ਬਾਤ ਪੁੱਛਦਾ। ਤੇ ਜੇ ਕੋਈ ਵੋਟਾਂ ਵਾਲਾ ਬੰਦਾ, ਉਹਨੂੰ ਥੋੜਾ ਜਿਹਾ ਜ਼ਿਆਦਾ ਦੇਖਦੇ ਆ ਕਿ ਇਹ ਬੰਦਾ ਕੰਮ ਦਾ ਯਾਰ, ਕਿਤੇ ਕੰਮ ਆ ਸਕਦਾ ਉੜੀ ਥੋੜੀ ਦੇ ਵਿੱਚ। ਸੋ ਇਹ ਜਿਹੜੀ ਆਖਿਆ ਨਾ, ਇੱਕ ਜਿਹੜੀ ਕਹਾਣੀ ਆਖਿਆ, ਇਹ ਠੀਕ ਹੋਣ ਦੀ ਜ਼ਰੂਰਤ ਆ, ਠੀਕ ਕਰਨ ਦੀ ਜ਼ਰੂਰਤ ਆ। ਦਾਰੂ ਦੂਰੂ ਕੋਈ ਲੱਭਣਾ ਚਾਹੀਦਾ ਜੋ ਅੱਖ 'ਚ ਪਾਇਆ ਜਾਵੇ, ਅੱਖ ਨੂੰ ਠੀਕ ਕੀਤਾ ਜਾਵੇ। ਤਾਂ 5 ਮਰੀਜ਼ ਜਿਹੜੇ ਆ ਉਹਨਾਂ ਦੇ ਵਿੱਚੋਂ ਇੱਕ ਡਰਾਈਵਰ ਉਹੀ ਹੈ ਜਿਹੜਾ ਲਾਰੀ ਲੈ ਕੇ ਆਇਆ। ਲਾਰੀ ਦਾ ਡਰਾਈਵਰ ਹੈ ਜਿਹੜਾ, ਉਹ ਹੀ ਕਰੋਨਾ ਪੀੜਤ ਪਾਇਆ ਗਿਆ। ਉਸ ਤੋਂ ਬਾਅਦ ਅੱਧੀ ਰਾਤ ਦੱਸਦੇ ਆ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਉਹਨੇ ਘਰੇ ਛੱਡਿਆ ਸੀ ਆ ਕੇ, ਫਿਰ ਉਹਨਾਂ ਸਾਰਿਆਂ ਨੂੰ ਉਠਾਇਆ ਗਿਆ, ਸਾਰਿਆਂ ਨੂੰ ਅੱਧੀ ਰਾਤ ਉਹਨਾਂ ਨੇ ਹਸਪਤਾਲ ਦੇ ਵਿੱਚ ਖੜਿਆ। ਉਸ ਤੋਂ ਬਾਅਦ ਫਿਰ ਉਹਨਾਂ ਦੇ ਟੈਸਟ ਵਗੈਰਾ ਹੋਇਆ। ਟੈਸਟ ਦੇ ਵਿੱਚ 4 ਜਾਨੀ ਜਿਹੜੇ ਇੱਧਰ ਦੇ ਆਪਣੇ ਪੰਜਾਬੀ ਜਿਹੜੇ ਉੱਧਰੋਂ ਆਏ ਸਨ, ਉਹ ਪੋਜ਼ਿਟਿਵ ਪਾਏ ਗਏ ਆ। ਤਾਂ ਚਲੋ ਇੰਨੇ ਨਾਲ ਇਹ ਆ ਕਿ ਜਿਹੜੀ ਲਾਗ ਆ ਉਹ ਬਹੁਤੀ ਦੂਰ ਤੱਕ ਨਹੀਂ ਗਈ, ਚੇਨ ਨਹੀਂ ਬਣੀ, ਕਿਉਂਕਿ ਤਰਨਤਾਰਨ ਜ਼ਿਲ੍ਹਾ ਜਿਹੜਾ ਉਹ ਹੁਣ ਤੱਕ ਗ੍ਰੀਨ ਜ਼ੋਨ 'ਚ ਸੀਗਾ, ਮਤਲਬ ਕਿ ਉੱਥੇ ਇੱਕ ਵੀ ਮਰੀਜ਼ ਨਹੀਂ ਸੀਗਾ। ਤਾਂ ਅਚਾਨਕ ਉਸ ਇਲਾਕੇ ਦੇ ਵਿੱਚ ਤਰਥੱਲੀ ਮਚਣਾ ਸੁਭਾਵਿਕ ਸੀ। ਤਾਂ ਇਹ ਠੀਕ ਆ ਕਿ ਕੁਛ ਘੰਟਿਆਂ ਦੇ ਅੰਦਰ ਅੰਦਰ ਉਹ ਬੰਦੇ ਜਿਹੜੇ ਆ ਉਹ ਉਹਨਾਂ ਨੇ ਆਪਣੇ ਹਵਾਲੇ ਲੈ ਲਏ। ਤਾਂ ਉਹ ਅੱਗੇ ਚਲੋ ਜਾ ਕੇ ਹੋ ਸਕਦਾ ਨੈਗੇਟਿਵ ਵੀ ਹੋ ਜਾਣ ਬਹੁਤ ਜਲਦੀ, ਕੋਈ ਵੱਡੀ ਗੱਲ ਨਹੀਂ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਮਰੀਜ਼ ਜਿਹੜੇ ਆ ਰਿਕਵਰ ਵੀ ਹੋ ਰਹੇ ਆ, ਪਰ ਇਹ ਆ ਕਿ ਜੇ ਚੇਨ ਬਣ ਜਾਂਦੀ ਥੋੜਾ ਜਿਹਾ ਔਖਾ ਹੋ ਜਾਣਾ ਸੀਗਾ। ਤੇ ਇਹ ਹੁਣ ਸੋਚਣ ਦੀ ਗੱਲ ਆ, ਵਿਚਾਰਨ ਦੀ ਗੱਲ ਆ ਕਿ ਜਦੋਂ ਐਡਾ ਰਿਸਕ ਆ, ਹਾਈ ਰਿਸਕ ਤੇ ਆ ਤੁਸੀਂ, ਸਰਕਾਰਾਂ ਜਿਹੜੀਆਂ ਉਹ ਇਸ ਤਰ੍ਹਾਂ ਇੱਕ ਤਾਲਮੇਲ ਬਣਾ ਕੇ ਬੰਦਿਆਂ ਨੂੰ ਇੱਧਰੋਂ ਉੱਧਰ ਕਰ ਰਹੀਆਂ, ਉੱਧਰੋਂ ਇੱਧਰ ਲਿਆ ਰਹੀਆਂ ਨੇ, ਤਾਂ ਉਸ ਮੌਕੇ ਤੇ ਇਸ ਤਰ੍ਹਾਂ ਦੀ ਕੁਤਾਹੀ ਕਿਉਂ ਆ? ਇਹ ਕਹਿੰਦੇ ਜੀ ਕਿ ਜਿਹੜਾ ਡਰਾਈਵਰ ਉਹਨੇ ਕਿਹਾ ਜੀ ਮੈਂ ਠੀਕ ਆ, ਤੰਦਰੁਸਤ ਆ, ਤੇ ਕੋਈ ਵੀ ਕਹਿ ਦੂਗਾ ਮੂੰਹ ਜ਼ੁਬਾਨੀ। ਤਾਂ ਜਿਹੜੇ ਡਰਾਈਵਰ ਸੀਗੇ
ਚਾਹੇ ਕੋਈ ਵੀ ਆ, ਬੱਸ ਦੇ ਸੀਗੇ, ਚਾਹੇ ਇਸ ਤਰ੍ਹਾਂ ਦੀਆਂ ਜਿਹੜੀਆਂ ਨਿੱਜੀ ਲਾਰੀਆਂ ਆਈਆਂ ਨੇ ਇਹਨਾਂ ਦੇ ਆ, ਇਹਨਾਂ ਦੀ ਪ੍ਰੋਪਰ ਜਿਹੜੀ ਆ ਉੱਥੇ ਹੋਣੀ ਚਾਹੀਦੀ ਸੀਗੀ ਸਕਰੀਨਿੰਗ ਵਗੈਰਾ, ਟੈਸਟ ਵਗੈਰਾ ਹੋਣੇ ਚਾਹੀਦੇ ਸੀਗੇ। ਉਸ ਤੋਂ ਬਾਅਦ ਇਹਨਾਂ ਨੂੰ ਇੱਧਰ ਘੱਲਿਆ ਜਾਣਾ ਚਾਹੀਦਾ ਸੀਗਾ। ਤਾਂ ਬਹੁਤ ਵੱਡੀ ਮੈਂ ਕਹੂੰਗਾ ਕੁਤਾਹੀ ਹੋਈ, ਕਿਉਂਕਿ ਦੇਖ ਲਓ ਜਦੋਂ ਆ ਗਏ ਆ ਤੇ ਆਇਆਂ ਤੋਂ ਬਾਅਦ ਵੀ ਸਾਰਿਆਂ ਦੀ ਸਕਰੀਨਿੰਗ ਇਕੱਠੀ ਨਹੀਂ ਹੋਈ। ਜਦ ਉਹ ਪੋਜ਼ਿਟਿਵ ਆ ਗਿਆ ਹਸਪਤਾਲ 'ਚ, ਫੇਰ ਜਾ ਕੇ ਸਾਰੇ ਬੰਦਿਆਂ ਨੂੰ ਖੜਿਆ ਗਿਆ। ਤਾਂ ਇਹ ਲਿਆਉਣੇ ਤੇ ਚਾਹੀਦੇ ਆ ਬੰਦੇ। ਮੈਂ ਤੇ ਕਹਿੰਦਾ ਕਿ ਆ ਜਿਹੜੇ ਹੁਣ 3 ਮਈ ਨੂੰ ਫੈਸਲਾ ਹੋਣ ਜਾ ਰਿਹਾ ਵਾ ਕਿ ਕੀ ਐਕਸਟੈਂਡ ਕਰਨਾ ਜਾਂ ਐਂਡ ਕਰਨਾ ਲਾਕਡਾਊਨ ਦਾ, ਤਾਂ ਉਸ ਤੋਂ ਪਹਿਲਾਂ ਬੰਦੇ ਜਿਹੜੇ ਪੰਜਾਬੀ ਕੱਢਣੇ ਚਾਹੀਦੇ ਆ। ਪਰ ਉਹਦੇ ਵਾਸਤੇ ਤੁਹਾਡਾ ਪ੍ਰਬੰਧ ਹੈ ਜਿਹੜਾ ਇਹੋ ਜਿਹਾ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਕੋਈ ਵਿਗੜੇ ਨਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਜ਼ੂਰ ਸਾਹਿਬ ਵਿੱਚ ਫਸੀ ਸੰਗਤ ਨੂੰ ਪੰਜਾਬ ਸਰਕਾਰ ਨੇ ਕੱਢ ਕੇ ਲਿਆਂਦਾ ਆ। ਇਸ ਦੇ ਉੱਤੇ ਵੀ ਹੁਣ ਰੌਲਾ ਰੱਪਾ ਹੀ ਆ ਜੀ, ਕੋਈ ਲੈ ਰਿਹਾ ਵੀ ਕ੍ਰੈਡਿਟ ਲੈਣ ਦੀ ਵਾਰ ਚੱਲ ਰਹੀ ਹੈ। ਹਾਂਜੀ, ਕ੍ਰੈਡਿਟ ਵਾਰ ਤੇ ਉਦੋਂ ਹੀ ਸ਼ੁਰੂ ਹੋ ਗਈ ਸੀ ਨਾ ਜਿੱਦਣ ਇਹਨਾਂ ਨੇ ਫੈਸਲਾ ਕੀਤਾ ਸੀਗਾ। ਬੀਬਾ ਬਾਦਲ ਤੁਹਾਨੂੰ ਪਤਾ ਉਹ ਟਵਿੱਟਰ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਆ, ਤੇ ਉਹ ਤੇ ਕੈਪਟਨ ਅਮਰਿੰਦਰ ਸਿੰਘ ਜੀ ਖੈਬੜੇ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਆਪਾਂ ਸਾਰਾ ਪ੍ਰਬੰਧ ਕੀਤਾ। ਉਹ ਕਹਿੰਦੇ ਕਿ ਮੈਂ ਤੇ ਹੁਣੇ ਮਿਲ ਕੇ ਆਈ ਹਾਂ ਕੇਂਦਰੀ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਤੇ ਸਾਰਾ ਕੁਛ ਉਹਨਾਂ ਨੇ ਕੀਤਾ ਆਪਣੇ ਕਹਿ ਕੋਈ ਤੇ। ਸੋ ਚਲੋ ਇਹ ਤੇ ਇਹਨਾਂ ਦੀ ਆਦਤ ਆ, ਇਹ ਤੇ ਇਹਨਾਂ ਦੀ ਫਿਤਰਤ ਆ, ਇਸ ਤਰ੍ਹਾਂ ਵੈਸੇ ਕਰਨਾ ਨਹੀਂ ਚਾਹੀਦਾ। ਹੁਣ ਵੇਖੋ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਦੀ ਇੱਕ ਆਗੂ ਆ ਬੀਬੀ, ਉਹਨੇ ਚੱਕ ਕੇ ਮੁਕੱਦਮਾ ਦਰਜ ਕਰਾ ਦਿੱਤਾ ਰਾਸ਼ਨ ਦੀ ਵੰਡ ਤੋਂ ਲੜੇ। 8-10 ਬੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਹ ਜੇਲ੍ਹ 'ਚ ਬੈਠੇ ਆ। ਇੱਥੇ ਬਠਿੰਡੇ 2 ਕਾਂਗਰਸੀ ਛਿੱਤਰੀ ਦਾਲ ਵੰਡੀ ਜਾਂਦੇ ਆ। ਜੋ ਜੌਹਲ ਆ ਜਿਹੜਾ ਸਰੂਪ ਚੰਦ ਸਿੰਗਲੇ ਦੇ ਨਾਲ ਲੱਗਾ ਸੀਗਾ। ਸੋ ਕਿੰਨੇ ਇਹਨਾਂ ਦੇ ਆਡੇ ਲੱਗੇ ਹੋਏ ਆ। ਬੀਬਾ ਬਾਦਲ ਜਿਹੜੀ ਆ ਉਹ ਇੱਕ ਦਿਨ ਆਪਣੇ ਦਿਓਰ ਨਾਲ ਖੈਬੜੀ ਜਾਣ ਡਈ ਸੀਗੀ। ਤਾਂ ਇਹ ਚੀਜ਼ ਜਿਹੜੀ ਆ ਉਹ ਇਸ ਮੌਕੇ ਤੇ, ਕਿਉਂਕਿ ਮੌਕਾ ਵੇਖਣਾ ਚਾਹੀਦਾ ਨਾ ਕਿ ਮੌਕਾ ਕਿਸ ਤਰ੍ਹਾਂ ਦਾ, ਇਹ ਚੀਜ਼ ਰੋਕਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਜਿਹੜੀ ਇਹ ਚੁੰਝ ਚਰਚਾ ਜਿਹੜੀ ਆ ਉਹ ਬਾਅਦ ਦੇ ਵਿੱਚ ਮੈਂ ਕਹੂੰਗਾ ਕਿ ਤੁਹਾਡੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਲੋਕਾਂ ਦੇ ਵਿੱਚ ਛਿੜਦੀ ਆ। ਤਾਂ ਖੈਰ ਇਹ ਆਦਤ ਤੋਂ ਮਜਬੂਰ ਹੁੰਦੇ ਆ, ਸਿਆਸਤ ਦੀ ਜ਼ਰੂਰਤ ਵੀ ਹੁੰਦੀ ਆ। ਤਾਂ ਹਜ਼ੂਰ ਸਾਹਿਬ ਤੋਂ ਜਿੱਦਾਂ ਮੈਂ ਅੱਗੇ ਤੁਹਾਨੂੰ ਦੱਸਿਆ ਕਿ ਸੰਗਤ ਲਿਆਂਦੀ ਜਾ ਰਹੀ ਆ। ਇੱਕ ਵੜਵਰ ਦਾ ਡਰਾਈਵਰ ਜਿਹੜਾ ਸੰਗਤ ਲੈਣ ਗਿਆ ਸੀ ਉਹ ਵੀ ਉੱਥੇ ਮਰ ਗਿਆ ਹਾਰਟ ਅਟੈਕ ਦੇ ਨਾਲ। ਹੁਣ ਦੇਖੋ ਇਹ ਵੀ ਇੱਕ ਵੇਖਣ ਵਿਚਾਰਨ ਦੀ ਗੱਲ ਆ ਕਿ ਉਸ ਤਰ੍ਹਾਂ ਜਿੱਦਾਂ ACP ਸਾਹਿਬ ਗੁਜ਼ਰੇ ਸਨ ਪਿਛਲੇ ਦਿਨੀ, ਤੇ ਉਹਨਾਂ ਨੂੰ ਇਹਨਾਂ ਨੇ 50 ਲੱਖ ਰੁਪਈਆ ਜਿਹੜਾ ਇਮਦਾਦ ਵਜੋਂ ਦਿੱਤਾ ਸੀਗਾ। ਹੁਣ ਜੇ ਬੰਦਾ ਇਸ ਤਰ੍ਹਾਂ ਦਾ ਵੇਖੀਏ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਇਹੋ ਹੀ ਲੱਗਦਾ ਕਿ ਫਰੰਟ ਲਾਈਨ ਦਾ ਹੀ ਲੜਾਕਾ ਹੈ। ਤੇ ਉਹਦੇ ਵਾਸਤੇ ਸਿਰਫ ਇਹਨਾਂ ਨੇ ਸੰਵੇਦਨਾ ਹੀ ਜਤਾਈ ਆ। ਹੁਣ ਤੱਕ ਖਜ਼ਾਨਾ ਮੰਤਰੀ ਨੇ ਖਜ਼ਾਨਾ ਨਹੀਂ ਖੋਲਿਆ। ਇੱਕ ਤੇ ਚੀਜ਼ ਇਹ ਵੇਖਣ ਵਾਲੀ ਆ। ਦੂਜੀ ਚੀਜ਼ ਇਹ ਆ ਕਿ ਹਜ਼ੂਰ ਸਾਹਿਬ ਦੇ ਵਿੱਚ ਜਦੋਂ ਇਹ ਗਏ ਸਨ ਤੇ ਸ਼ਾਇਦ ਹੁਣ ਤੇ ਚਲੋ ਇਹਨਾਂ ਦੀਆਂ ਜਿਹੜੀਆਂ ਬੱਸਾਂ ਲਾਰੀਆਂ ਸਾਰੀਆਂ ਆ ਗਈਆਂ, ਉੱਥੇ ਨੇੜੇ ਤੇੜੇ ਹੋਰ ਪੰਜਾਬੀ ਸੀ ਜਿਨ੍ਹਾਂ ਨੇ ਪਹੁੰਚ ਵੀ ਕੀਤੀ ਇਹਨਾਂ ਤੱਕ। ਮਤਲਬ 100, 200, 400 ਕਿਲੋਮੀਟਰ ਏਰੀਏ 'ਚ ਹੈਗੇ ਸੀ ਜਿਹੜੇ ਤਾਂ ਤੁਰ ਤਰਾ ਕੇ ਆ ਗਏ ਹਜ਼ੂਰ ਸਾਹਿਬ। ਉਹਨਾਂ ਨੂੰ ਤੇ ਇਹਨਾਂ ਨੇ ਲੈ ਆਂਦਾ, ਮਤਲਬ ਕਿ ਜੋ ਇਹਨਾਂ ਨੇ ਇੱਕ ਐਂਟੀਸਪੇਟ ਕੀਤਾ ਸੀਗਾ ਕਿ ਇੰਨੇ ਕੁ ਬੰਦੇ ਹੋਣਗੇ, ਉਹ ਤੋਂ ਵਾਫਰ ਵੀ ਆ ਗਏ 1000-1500, ਮਤਲਬ ਕਿ ਪਾਸਿਓਂ ਤੁਰ ਤਰਾ ਕੇ ਜਾਂ ਜਿੱਦਾਂ ਕੋਈ ਸਵਾਰੀ ਮਿਲੀ ਉਹਨਾਂ ਨੂੰ ਲੈ ਆਂਦਾ। ਚਲੋ ਵਧੀਆ ਕੀਤਾ। ਪਰ ਕੁਛ ਬੰਦੇ ਜਿੱਦਾਂ ਲਾ ਲਓ ਕਿ ਇੱਕ ਗੁਰਦੁਆਰੇ ਦੇ ਵਿੱਚ 80 ਬੰਦੇ ਫਸੇ। ਉਹਨਾਂ ਨੇ ਕਾਲ ਵੀ ਕੀਤੀ, ਕਹਿੰਦੇ ਕਿ ਹੁਣ ਤੇ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹ ਵੀ ਸਾਨੂੰ ਅੱਖਾਂ ਵਿਖਾਉਂਦੀ ਆ, ਮਤਲਬ ਕਿ ਕੰਮ ਵੀ ਸਾਥੋਂ ਕਰਾਉਂਦੇ ਆ ਸੇਵਾ, ਤੇ ਚਲੋ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰੀ ਜਾਂਦੇ ਆ, ਪਰ ਉਹ ਸਾਨੂੰ ਹੁਣ ਬੇਲੋੜਾ ਹੀ ਤੰਗ ਕਰੀ ਜਾਂਦੇ ਆ। ਮਤਲਬ ਕਿ ਜੀ ਵੱਟੀ ਜਾਂਦੇ। ਪਹਿਲਾਂ ਤੇ ਕਹਿੰਦੇ ਸੀਗੇ ਕਿ ਅਸੀਂ ਤੁਹਾਨੂੰ ਛੱਡ ਕੇ ਆਵਾਂਗੇ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਹਜ਼ੂਰ ਸਾਹਿਬ ਤੱਕ ਹੀ ਲੈ ਚਲੋ, ਤੁਹਾਡੀਆਂ ਗੱਡੀਆਂ ਜਾਂਦੀਆਂ ਗੰਢੇ ਗੁੰਡੇ ਲੈ ਕੇ, ਸਾਨੂੰ ਉੱਥੋਂ ਤੱਕ ਹੀ ਛੱਡਿਓ। ਉਹਨਾਂ ਨੇ ਵੀ ਸਾਡੀ ਬਾਂਹ ਨਹੀਂ ਫੜੀ, ਉਹ ਆਪ ਦੱਸਦੇ ਸਨ। ਤਾਂ ਕਹਿਣ ਦਾ ਭਾਵ ਇਹ ਕਿ ਜੇ ਇਸ ਤਰ੍ਹਾਂ ਦਾ ਤਾਲਮੇਲ ਬਿਠਾ ਲਿਆ ਜਾਂਦਾ, ਹੁਣ 80 ਬੰਦੇ ਉਹਨਾਂ ਦੇ ਵਿੱਚ ਬੀਬੀਆਂ ਵੀ, ਇੱਕ ਬਿਮਾਰ ਵੀ ਆ ਸ਼ਖਸ ਬਹੁਤ ਜ਼ਿਆਦਾ, ਉਹ ਐਕਸ ਆਰਮੀ ਮੈਨ ਆ, ਉਹਨਾਂ ਨੂੰ ਕੱਢਿਆ ਜਾ ਸਕਦਾ ਸੀਗਾ। ਸੋ ਪਲੈਨਿੰਗ ਕਿਤੇ ਨਾ ਕਿਤੇ ਮੈਂ ਕਹੂੰਗਾ ਕਿ ਫਿਰ ਇਸ ਮਾਮਲੇ 'ਚ ਮਾਰ ਖਾ ਗਈ ਆ ਕਿ ਇੱਕ ਸਟੇਟ ਦੇ ਵਿੱਚ ਜਦੋਂ ਤੁਸੀਂ ਇਸ ਤਰ੍ਹਾਂ ਦਾ ਮੰਨ ਲਓ ਆਪਰੇਸ਼ਨ ਹੀ ਕਰ ਰਹੇ ਹੋ, ਜਿਹੜੀ ਸੰਗਤ ਉੱਥੇ ਗਈ ਸੀਗੀ, ਉੱਥੇ ਸੰਗਤ ਠਹਿਰੀ ਹੋਈ ਸੀ, ਉਹਨੂੰ ਤੁਸੀਂ ਲਿਆ ਰਹੇ ਹੋ, ਤੇ ਜੇ ਉਸ ਸਾਰੇ ਸੂਬੇ ਨੂੰ ਕਵਰ ਕਰ ਲਿਆ ਜਾਂਦਾ, ਹੋਰ ਮੰਨ ਲਓ ਕੋਈ 50 ਬੱਸਾਂ ਭੇਜ ਦਿੱਤੀਆਂ ਜਾਂਦੀਆਂ ਕਿ ਭਾਈ ਲਾਗੇ ਪਾਸੇ ਜੇ ਕੋਈ ਬੰਦਾ ਫਸਿਆ, ਉਹ ਆਪਣਾ ਠੋਸ ਸਬੂਤ ਦੇ ਕੇ ਕਿ ਹਾਂ ਭਾਈ ਮੈਂ ਵਾਕਈ ਲਾਕਡਾਊਨ ਤੋਂ ਪ੍ਰਭਾਵਿਤ ਆ, ਤੇ ਉਸ ਬੰਦੇ ਨੂੰ ਕੱਢਿਆ ਜਾ ਸਕਦਾ ਸੀਗਾ। ਤਾਂ ਹੁਣ ਇਹੋ ਹੀ ਆ ਸਥਿਤੀ ਕਿ ਇਸ ਵੇਲੇ ਹਾਲੇ ਵੀ ਬਹੁਤ ਸਾਰੇ ਲੋਕ ਜਿਹੜੇ ਸੰਗਤ ਤੋਂ ਅੱਡ ਰਹੇ ਆ, ਸੰਗਤ ਤੋਂ ਜਿਹੜੇ ਵੱਖਰੇ ਆ, ਉਹ ਉੱਥੇ ਫਸੇ ਹੋਏ ਆ ਮਹਾਰਾਸ਼ਟਰ ਦੇ ਵਿੱਚ। ਜੀ ਜੀ। ਅਗਲੀ ਗੱਲ ਕਰੀਏ ਤਾਂ ਕਹਿੰਦੇ 12 ਸਾਲ ਦੇ ਬੱਚੇ ਨੇ ਕੀਤੀ ਖੁਦਕੁਸ਼ੀ, PUBG ਗੇਮ ਖੇਡਣ ਤੋਂ ਰੋਕਣ ਤੇ ਨਾਰਾਜ਼ ਹੋ ਗਿਆ ਸੀ। ਇਹ ਮਿੰਟੂ ਜੀ, ਬੱਚਿਆਂ ਨੂੰ ਖੁਦਕੁਸ਼ੀ ਬਾਰੇ ਅੱਜ ਕੱਲ੍ਹ ਇੰਨਾ ਪਤਾ ਕਿੱਦਾਂ ਲੱਗ ਰਿਹਾ? ਨਹੀਂ ਤਾਂ ਭਾਂਡੇ ਭੁੰਡੇ ਬੰਦਾ ਤੋੜ ਲੈਂਦਾ ਸੀ, ਇੱਦਾਂ ਹੋ ਜਾਂਦਾ ਸੀ। ਇੱਧਰ ਕੰਮ ਜ਼ਿਆਦਾ ਹੀ ਵੱਧਦਾ ਜਾ ਰਿਹਾ।
ਨਹੀਂ ਇਹ ਬੜੇ ਚੰਟ ਨੇ ਜਵਾਕ। ਇਹ ਤੇ ਇੱਕ ਦਿਨ ਮੈਂ ਆਪਦੇ ਮਿੱਤਰ ਦੇ ਘਰ ਗਿਆ ਤੇ ਉਹ ਜਵਾਕ ਮਸਾ 5-6 ਸਾਲ ਦਾ ਹੋਣਾ, ਉਹ ਹੈਪਮੀ ਕਰੇ। ਮੈਂ ਕਿਹਾ ਇਹਨੂੰ ਕਾਹਦੀ ਮਦਦ ਦੀ ਜ਼ਰੂਰਤ ਪੈ ਗਈ ਆ। ਹੁਣ ਉਹ ਹੈਪਮੀ, ਪਹਿਲਾਂ ਤਾਂ ਮੈਨੂੰ ਸਮਝ ਨਾ ਆਵੇ ਕਿ ਹੈਪਮੀ ਕਰੀ ਜਾਂਦਾ ਫੋਨ ਨਾਲ। ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਇਸ ਤਰ੍ਹਾਂ ਦੀ ਕੋਈ ਗੇਮ ਖੇਡੀ ਜਾਂਦਾ ਸੀ, ਠਾ 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 ਠਾ। ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਇੱਧਰ ਕੀ ਠਾ ਠਾ ਲੱਗੀ ਆ। ਤਾਂ ਖੈਰ ਤੁਸੀਂ ਆਪ ਲੈ ਲਓ ਕਿ 5-7 ਸਾਲ ਦੇ ਬੱਚੇ ਜਿਹੜੇ ਆ ਉਹ ਇਹੋ ਜਿਹੀਆਂ ਗੇਮਾਂ ਖੇਡ ਸਕਦੇ ਜਿਹੜੀਆਂ ਆਪਾਂ ਸੋਚੀਆਂ ਵੀ ਨਹੀਂ। ਆ ਮੈਨੂੰ ਤੇ ਦੂਜੀ ਆ ਜਿਹੜੀ ਆਉਂਦੀ ਆ ਸਧਾਰਨ ਖੇਡਦੇ ਆ 3 ਪੱਤੀ, ਉਹ ਨਾ ਆਵੇ। ਤੇ ਇਹ ਉਹਦੇ ਗੇੜੇ ਖਵਾਈ ਬੈਠੇ ਆ 5-7 ਸਾਲ ਦੇ ਬੱਚੇ। ਤਾਂ ਜਦੋਂ 5-7 ਸਾਲ ਦਾ ਬੱਚਾ ਇੰਨਾ ਐਕਟਿਵ ਹੋ ਜਾਂਦਾ ਕਿ ਉਹ YouTube ਚਲਾਉਣ ਲੱਗ ਜਾਂਦਾ ਜਾਂ ਇਸ ਤਰ੍ਹਾਂ ਦੀ ਗੇਮ ਖੇਡਣ ਲੱਗ ਜਾਂਦਾ, ਕੋਈ ਵੀਡੀਓ ਗੇਮ, ਤਾਂ ਫਿਰ ਉਹਦੇ ਵਾਸਤੇ ਇਹ ਚੀਜ਼ਾਂ ਵੀ ਮੇਰੇ ਖਿਆਲ ਦੇ ਨਾਲ ਖੋਜਣੀਆਂ ਕੋਈ ਵੱਖਰੀ ਗੱਲ ਹੈ। ਔਰ ਮੈਂ ਇਹ ਗੱਲ ਬਹੁਤ ਵਾਰੀ ਬਹੁਤ ਮੰਚਾਂ ਤੇ ਕਹਿ ਚੁੱਕਾ ਕਿ ਉਹ ਜਿਹੜਾ 16 ਸਾਲ ਦੀ ਉਮਰ ਦਾ ਤੁਸੀਂ ਪੈਮਾਨਾ ਰੱਖਿਆ ਨਾ ਕਿ ਜਵਾਕ 16 ਸਾਲ ਦੀ ਉਮਰ 'ਚ ਜਵਾਨ ਹੁੰਦਾ, ਅੱਜ ਕੱਲ੍ਹ ਬੱਚਾ ਜਿਹੜਾ ਉਹ ਤੋਂ ਅੱਧ 'ਚ ਹੀ ਜਵਾਨ ਹੋ ਜਾਂਦਾ। ਉਹ 16 ਸਾਲ 16 ਵਰਸ ਦਾ ਉਹ ਕੰਮ ਰਹਿ ਗਿਆ। ਹੁਣ 8 ਵਰਸ ਦਾ ਹੀ ਬੱਚਾ ਜਿਹੜਾ ਜਵਾਨ ਹੋ ਜਾਂਦਾ। ਤਾਂ ਸਾਨੂੰ ਆਪਣਾ ਪੈਮਾਨਾ ਬਦਲਣਾ ਪਵੇਗਾ। ਹੁਣ ਰੌਲਾ ਕੀ ਆ, ਮੈਂ ਰਾਜਕਰਨਵੀਰ ਸਿੰਘ ਜੀ ਇਹ 3 ਖਬਰਾਂ ਏਦਾਂ ਦੀਆਂ ਸੁਣੀਆਂ ਨੇ ਆ ਲੋਕਡਾਊਨ ਦੇ ਵਿੱਚ, ਕਿਉਂਕਿ ਇਹਨਾਂ ਚੀਜ਼ਾਂ ਨੂੰ ਫਿਰ ਆਪਦੇ ਜ਼ਹਿਨ ਦੇ ਵਿੱਚ ਨੋਟ ਕਰ ਲਈਦਾ ਕਿ ਖੁਦਕੁਸ਼ੀਆਂ ਕਿੰਨੀਆਂ ਹੋ ਰਹੀਆਂ ਸਾਡੀਆਂ, ਕਿਉਂਕਿ ਸਰਕਾਰ ਨਹੀਂ ਨੋਟ ਕਰਦੀ ਅੱਜ ਕੱਲ੍ਹ, ਉਹਦੇ ਕੋਲ ਹੋਰ ਕੰਮ ਬਹੁਤ ਆ। ਪਰ ਸਾਡੇ ਵਰਗੇ ਮੱਥਾ ਕਪਾਈ ਕਰਦੇ ਰਹਿੰਦੇ ਆ ਕਿ ਸਾਡੇ ਲੋਕ ਕਿੰਨੇ ਦੁਖੀ ਆ ਯਾਰ, ਕਿੰਨੇ ਲੋਕ ਖੁਦਕੁਸ਼ੀ ਕਰ ਗਏ ਆ। ਤਾਂ 5-6 ਆਪਾਂ ਖੁਦਕੁਸ਼ੀਆਂ ਅੱਗੇ ਗਿਣੀਆਂ ਨੇ ਇਹਨਾਂ ਦੀਆਂ ਲੋਕਡਾਊਨ ਦੇ ਵਿੱਚ, ਜਿਹੜੇ ਸਟ੍ਰੈਸ ਕਰਕੇ ਕਰ ਗਏ ਖੁਦਕੁਸ਼ੀਆਂ। ਤਾਂ ਦੂਜੇ ਪਾਸੇ 3 ਮੁੰਡੇ ਸਾਡੇ ਇਸ ਕਰਕੇ ਮਰੇ ਕਿਉਂਕਿ ਉਹ ਗੇਮ ਜ਼ਿਆਦਾ ਖੇਡ ਰਹੇ ਸਨ। ਇਹ ਤੀਜੀ ਮੌਤ ਆ ਮੇਰੇ ਖਿਆਲ ਦੇ ਨਾਲ ਲਾ ਲਓ ਗੁਜ਼ਸ਼ਤਾ 15-20 ਦਿਨਾਂ ਦੇ ਵਿੱਚ। ਇੱਕ ਕੋਟਕਪੂਰੇ ਮੁੰਡਾ ਮਰਿਆ ਸੀ, ਇੱਕ ਹੋਰ ਕੋਟਕਪੂਰੇ ਦੇ ਲਾਗੇ ਮੁੰਡਾ ਮਰਿਆ ਸੀਗਾ। ਤਾਂ ਇਹ ਮਾਮਲਾ ਜਿਹੜਾ ਉਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕੋਈ ਕਮੀ ਨਹੀਂ, ਬੱਚਿਆਂ ਦੀ ਕੋਈ ਸਕੂਲ ਦੀ ਕਲਾਸ ਨਹੀਂ ਲੱਗਣੀ, ਕੋਈ ਕਾਲਜ ਨਹੀਂ ਲੱਗ ਰਹੇ, ਤਾਂ ਬੱਚੇ ਕੀ ਕਰਨਗੇ ਸਾਰੀ ਦਿਹਾੜੀ। ਹੁਣ ਪਿੰਡਾਂ ਦੇ ਵਿੱਚ ਲਾਈਟ ਵੀ ਨਹੀਂ ਆਉਂਦੀ, ਬਿਜਲੀ ਵੀ ਨਹੀਂ ਆਉਂਦੀ ਇਹਨਾਂ ਦਿਨਾਂ ਦੇ ਵਿੱਚ। ਸਾਰੀ ਦਿਹਾੜੀ ਸਹਾਰਾ ਕੀ ਹੈ, ਤੁਹਾਡੇ ਕੋਲ ਇੱਕ ਫੋਨ ਆ, ਜਵਾਕ ਤੇ ਖੜਾ ਵੈਸੇ ਹੀ ਨਹੀਂ ਛੱਡਦੇ ਫੋਨ ਦਾ। ਤੇ ਹੁਣ ਤੇ ਉਹਨਾਂ ਕੋਲ ਟਾਈਮ ਖਾਸਾ ਤੇ ਬੀਬੀਆਂ ਵੀ ਕਹਿ ਦਿੰਦੀਆਂ ਚਲੋ ਹੁਣ ਰੋਟੀ ਪਕਾਉਣੀ ਆ, ਇਹ ਗੱਲ ਜਾਣਾ ਖੜਾ ਨਹੀਂ ਛੱਡਦਾ, ਚਲੋ ਇਹਨੂੰ ਫੋਨ ਫੜਾ ਦਿਓ। ਹਾਂ, ਜੇ ਬੱਚਾ ਕੋਈ ਰੋਣ ਲੱਗ ਜਾਂਦਾ ਉਹਨੂੰ ਚੁੱਪ ਕਰਾਉਣ ਦੀ ਥਾਂ ਤੇ ਅੱਗੇ ਸਾਰੀ ਰਾਤ ਬੱਚੇ ਨੂੰ ਕੁੱਛੜ ਚੁੱਕ ਕੇ ਲੋਕ ਲਈ ਫਿਰਦੇ ਹੁੰਦੇ ਸੀ ਰੋਂਦੇ ਨੂੰ। ਤੇ ਹੁਣ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਸੌਂ ਜੇ, ਇਹਨੂੰ ਫੋਨ ਫੜਾ ਦਿਓ, ਰਾਤ ਨੂੰ ਵੀ ਫੋਨ ਲੱਗਾ ਰਹੂਗਾ। ਸੋ ਇਹ ਸਾਰਾ ਕੁਛ ਜਿਹੜਾ ਬਦਲ ਗਿਆ। ਤਾਂ ਇਹ 3 ਮੌਤਾਂ ਹੋਈਆਂ। 12 ਸਾਲ ਦਾ ਬੱਚਾ ਜਿਹਨੇ ਜਾ ਕੇ ਖੁਦਕੁਸ਼ੀ ਕੀਤੀ ਹੈ। ਮੈਂ ਖੁਦ ਹੈਰਾਨ ਰਹਿ ਗਿਆ ਕਿ 12 ਸਾਲ ਦੇ ਬੱਚੇ ਦੇ ਮਨ 'ਚ ਇਸ ਤਰ੍ਹਾਂ ਦਾ ਵਿਚਾਰ ਉਪਜਿਆ, ਫਿਰ ਉਹਨੇ ਆਪਣੇ ਆਪ ਤੇ ਇਹ ਇੰਪਲੀਮੈਂਟ ਵੀ ਕਰ ਲਿਆ। ਇਸ ਬੰਦੇ ਨੇ ਆਪਣੇ ਆਪ ਤੇ ਲਾ ਵੀ ਲਿਆ, ਕਮਾਲ ਦੀ ਗੱਲ ਆ। ਔਰ ਇਹ ਬੱਚਾ ਜ਼ਰਾ ਵੀ ਨਹੀਂ ਡਰਿਆ। ਸੋ ਇਹ ਮਾਮਲਾ ਜਿਹੜਾ ਬਹੁਤ ਜ਼ਿਆਦਾ ਗੰਭੀਰ ਹੈ। ਹੁਣ ਦੇਖੋ ਜੇ ਤੁਹਾਡੇ ਮੁਲਕ ਦੇ ਵਿੱਚ ਵੇਖੀਏ, ਸੋਸਾਇਟੀ ਇੱਥੇ ਵੀ ਬਹੁਤ ਗਾਂਹ ਵੀ ਆ, ਪਰ ਗੱਲ ਇਹ ਆ ਕਿ ਇੱਥੇ ਇਹੋ ਜਿਹੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਆ ਕਿ ਇਸ ਤਰ੍ਹਾਂ ਬੱਚੇ ਜਿਹੜੇ ਆ ਉਹ ਇੱਧਰ ਨੂੰ ਨਾ ਤੁਰਨ, ਉਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ, ਕਿਸ ਤਰ੍ਹਾਂ ਉਹਨਾਂ ਨੂੰ ਸਿਖਾਇਆ ਜਾ ਸਕਦਾ। ਪਰ ਸਾਡੇ ਇਸ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ ਕੋਈ ਵਿਵਸਥਾ ਹੀ ਹੈ ਨਹੀਂ ਗੀ ਕਿ ਅਸੀਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਾਲ ਥੋੜਾ ਜਿਹਾ ਵੱਖ ਤਰੀਕੇ ਨਾਲ ਟਰੀਟ ਕਰੀਏ, ਕਿਉਂਕਿ ਇਹ ਮਾਮਲਾ ਜਿਹੜਾ ਸਕੂਲਾਂ 'ਚ ਜਾਣਾ ਚਾਹੀਦਾ। ਇਹ ਮਾਮਲਾ ਜਿਹੜਾ ਉਹ ਪੇਰੈਂਟਸ ਨੂੰ, ਕਿਉਂਕਿ ਹੁਣ ਪੇਰੈਂਟਸ ਨੂੰ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਨੂੰ ਖੁਦ ਨੂੰ ਪਤਾ ਨਹੀਂ ਹੈ ਵੀਡੀਓ ਗੇਮਸ ਕਿਹੜੀ ਚੱਲਦੀ ਆ। PUBG ਜ਼ਿਆਦਾ ਮਸ਼ਹੂਰ ਹੋਈ, ਜਾਂ ਅੱਗੇ ਆਪਾਂ ਗੱਲਾਂ ਕਰਦੇ ਹੁੰਦੇ ਸਾਂ ਬਲੂ ਵੇਲ ਗੇਮ ਸ਼ਾਇਦ ਸੀ ਕੋਈ, ਬਲੂ ਵੇਲ ਗੇਮ, ਉਹ ਬਹੁਤ ਮਰੇ ਸੀਗੇ, ਆਪਾਂ ਉਹ ਖਬਰਾਂ ਕਰਦੇ ਹੁੰਦੇ ਸੀਗੇ। ਤਾਂ ਹੁਣ ਜੇ ਮੰਨ ਲਓ ਮੇਰਾ ਬੱਚਾ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਗੇਮ ਕਰਦਾ ਮੇਰੀ ਕੰਧ ਪਿੱਛੇ, ਮੈਨੂੰ ਤਾਂ ਪਤਾ ਹੀ ਨਹੀਂ ਹੈ ਕੀ ਕਰਦਾ। ਤਾਂ ਉੱਥੇ ਜਿਹੜਾ ਸਾਡਾ ਸਕੂਲੀ ਸਿਸਟਮ ਆ ਜਾਂ ਜਿਹੜਾ ਸਾਡਾ ਸਰਕਾਰ ਦਾ ਕੋਈ ਹੋਰ ਪ੍ਰਬੰਧਕੀ ਢਾਂਚਾ, ਉਹਨਾਂ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਪ੍ਰਤੀ ਅਵੇਅਰ ਕਰਨ। ਔਰ ਜੇ ਕੋਈ ਬੱਚੇ 'ਚ ਕੋਈ ਲੱਛਣ ਲੱਗਦਾ, ਮਾਪੇ ਨੂੰ ਉਹ ਆਗਾਹ ਕਰਨ। ਔਰ ਜਿਹੜੇ ਮਾਪੇ ਖੁਦ ਵੀ ਥੋੜੀ ਜ਼ਿੰਮੇਵਾਰੀ ਸਮਝਣ ਕਿ ਹਰੇਕ ਚੀਜ਼ ਦਾ, ਹਰੇਕ ਸਮੱਸਿਆ ਦਾ ਹੱਲ ਇਹ ਨਹੀਂ ਹੈ ਕਿ ਬੱਚੇ ਨੂੰ ਮੋਬਾਈਲ ਫੜਾ ਦਿਓ। ਹਾਂ, ਡਾਂਟਣਾ, ਝਗੜਨਾ, ਕੁੱਟਣਾ, ਮਾਰਨਾ ਇਹ ਵੀ ਖਤਰਨਾਕ ਆ। ਤਾਂ ਉਸ ਚੀਜ਼ ਦਾ ਹੱਲ ਹੈ ਜਿਹੜਾ ਪਿਆਰ ਨਾਲ ਹੀ, ਇਤਬਾਰ ਦੇ ਨਾਲ ਹੀ ਜਿਹੜਾ ਉਹ ਕੱਢਿਆ ਜਾ ਸਕਦਾ। ਜੀ ਬਿਲਕੁਲ। ਤੇ ਇੱਕ ਜੀ ਮੈਂ ਜਿਹੜਾ ਜੀ ਉੱਥੇ ਵਾਸਤੇ ਨੰਬਰ ਸ਼ੇਅਰ ਕਰ ਦਿੰਦੇ ਆ ਜਿਨ੍ਹਾਂ ਨੂੰ ਕਾਉਂਸਲਿੰਗ ਦੀ ਜਿਹੜੀ ਉਹ ਜ਼ਰੂਰਤ ਹੋਵੇ, ਚਾਹੇ ਬੱਚਾ ਹੈ ਤੇ ਚਾਹੇ ਵੱਡਾ ਹੈ, ਕਿਉਂਕਿ ਬਹੁਤਾ ਚਿਰ ਲੋਕਡਾਊਨ ਰਹਿਣ ਦੇ ਨਾਲ ਮਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਆ ਉਹ ਭੈੜੇ ਖਿਆਲ ਵੀ ਆਉਂਦੇ ਨੇ। ਸੋ ਉੱਥੇ 1-800-180-4104 1-800-180-4104 ਇਸ ਨੰਬਰ ਦੇ ਉੱਤੇ ਜਿਹੜੇ ਆ ਇਹ ਕਾਉਂਸਲਿੰਗ ਦੇ ਲਈ, ਖਾਸ ਕਰਕੇ ਜਿਹੜੇ ਲੋਕ ਇੱਦਾਂ ਦੇ ਖਿਆਲਾਂ ਤੋਂ ਪੀੜਤ ਨੇ, ਉਹਨਾਂ ਨੂੰ ਜਿਹੜਾ ਤੁਰੰਤ ਜਿਹੜੀ ਇਹ ਕਾਲ ਕਰਨੀ ਚਾਹੀਦੀ ਹੈ। ਅਤੇ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ, ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਹੋ ਜਿਹੇ ਮੌਕੇ ਦੇ ਉੱਤੇ ਬੰਦਾ ਕਈ ਵਾਰੀ ਮਜ਼ਾਕ ਦੇ ਵਿੱਚ ਹੋਰ ਵੀ ਗਲਤ ਕਦਮ ਜਿਹੜਾ ਉਹ ਚੁੱਕ ਜਾਂਦਾ। ਕਈ ਵਾਰੀ ਆਪਾਂ ਇੱਦਾਂ ਦੀਆਂ ਖਬਰਾਂ ਪਹਿਲੋਂ ਵੀ
ਸੁਣ ਚੁੱਕੇ ਹੋਏ ਹਾਂ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ ਤੇ ਕਹਿੰਦੇ ਉਮਰਾ ਨੰਗਲ ਸਨਮਾਨ ਮਾਮਲੇ ਦੇ ਵਿੱਚ ਸਬ ਕਮੇਟੀ ਦਾ ਗਠਨ। ਚਲੋ ਵਧਾਈ ਹੋਵੇ, ਇੱਕ ਸਬ ਕਮੇਟੀ ਹੋਰ ਤੁਹਾਡੀ ਝੋਲੀ ਪੈ ਗਈ ਆ। ਤਾਂ ਖੈਰ ਇਹ ਹੁਣ ਮਾਮਲਾ ਤੇ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਗਲਤ ਸੀਗਾ। ਇਹ ਗਲਤ ਸੀਗਾ ਤੇ ਇਹ 2 ਮੈਨੇਜਰ ਬਦਲ ਦਿੱਤੇ ਗਏ। ਜਿਹੜੇ ਭਗਵੰਤ ਸਿੰਘ ਸਿਆਲਕਾ ਸੀ ਉਹ ਖਿਮਾ ਯਾਚਨਾ ਦਾ ਪੱਤਰ ਦਿੰਦੇ ਸ੍ਰੀ ਅਕਾਲ ਤਖਤ ਸਾਹਿਬ ਤੇ। ਇਹਦਾ ਮਤਲਬ ਕਿ ਗਲਤੀ ਤੇ ਹੋਈ ਆ। ਕਮਾਲ ਦੀ ਗੱਲ ਹੈ ਕਿ ਦਮਦਮੀ ਟਕਸਾਲ ਜਿਨ੍ਹਾਂ ਦੇ ਕੋਟੇ ਚੋਂ ਆਉਂਦੇ ਆ ਉਹਨਾਂ ਨੇ ਵੀ ਖੁੱਲ ਕੇ ਕੋਈ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ। ਤੇ ਦੂਜੀ ਗੱਲ ਇਹ ਆ ਕਿ ਹੁਣ ਸਬ ਕਮੇਟੀ ਬਣਾ ਦਿੱਤੀ ਗਈ ਆ। ਸਬ ਕਮੇਟੀ ਠੀਕ ਆ, ਚਲੋ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਖੜੇ ਪੈਰ ਉਹਨਾਂ ਬੰਦਿਆਂ ਨੂੰ ਤੁਸੀਂ ਫਾਇਲ ਲਾ ਦਿਓ। ਇਹ ਹਮੇਸ਼ਾ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਸੰਸਥਾਨ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਪ੍ਰਕਿਰਿਆ ਹੁੰਦੀ ਹੈ ਹਰੇਕ ਕਾਰਵਾਈ ਦੀ, ਪਰ ਪ੍ਰਕਿਰਿਆ ਕਿਸ ਤਰ੍ਹਾਂ ਚੱਲਦੀ ਆ ਔਰ ਕਿਸ ਤਰ੍ਹਾਂ ਜਾ ਕੇ ਖਤਮ ਹੁੰਦੀ ਆ ਉਹ ਹੈਰਾਨ ਕਰਦੀ ਆ। ਹੁਣ ਮਾਮਲਾ ਤੇ ਇੱਕ ਉਮਰਾ ਨੰਗਲ ਹੈ ਜਿਹੜਾ ਦੋਵਾਂ ਘਰਾਂ ਦਾ ਸਾਂਝਾ ਪ੍ਰਾਹੁਣਾ ਹੀ ਲੱਗਦਾ। ਦੇਖੋ ਨਾ, ਅਕਾਲੀ ਰਾਜ ਦੇ ਵਿੱਚ ਉਹ ਸਸਪੈਂਡ ਹੋਇਆ ਸੀਗਾ ਜਦੋਂ ਸ਼ਹਿਰਟਾ ਕਾਂਡ ਹੋਇਆ ਸੀ, ਯਾਦ ਹੋਣਾ ਤੁਹਾਨੂੰ। ਸਿਰਫ 1 ਮਹੀਨੇ ਬਾਅਦ ਬਹਾਲੀ ਹੋ ਗਈ ਸੀ ਜੀ। ਉਸ ਤੋਂ ਬਾਅਦ ਉਮਰਾ ਨੰਗਲ ਜਿਹੜਾ ਉਮਰਾ ਆਰਾਮ ਨਾਲ ਆਪਦੀ ਟਪਾਉਂਦਾ ਰਿਹਾ। ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਰਾਜ ਦੇ ਵਿੱਚ ਉਹਦੇ ਤੇ ਸਕੰਜਾ ਕੱਸਿਆ ਤੇ ਜੇਲ੍ਹ ਦੇ ਵਿੱਚ ਜਿਹੜੀਆਂ ਸਹੂਲਤਾਂ ਲੈਂਦਾ ਸੀ, ਜਿਹੜੀਆਂ ਸਹੂਲਤਾਂ ਨੂੰ ਮਿਲਦੀਆਂ ਪਈਆਂ ਸੀ, ਉਹਦੇ ਕਰਕੇ ਸੁਪਰੀਡੈਂਟ ਨੂੰ ਸਸਪੈਂਡ ਹੋਣਾ ਪਿਆ ਸੀਗਾ। ਇਹ ਗਾਜ ਜਿਹੜੀ ਆ ਸੁਪਰੀਡੈਂਟ ਤੇ ਡਿੱਗ ਪਈ ਸੀਗੀ। ਤਾਂ ਇਹ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਹੋਰੀ ਉਹਦੇ ਦਾਦੇ ਵਾਲੇ ਟੂਰਨਾਮੈਂਟ ਤੇ ਜਾ ਕੇ ਸ਼ਾਮਲ ਹੁੰਦੇ ਸਨ, ਪੁਸਤਕਾਂ ਰਿਲੀਜ਼ ਕਰਿਆ ਕਰਦੇ ਸਨ। ਤਾਂ ਹੁਣ ਜੇ ਆਪਾਂ ਵੇਖੀਏ ਸਰਕਾਰ ਤੇ ਉਹਨਾਂ ਦੀ ਨਹੀਂ ਹੈ, ਪਰ SGPC ਦੇ ਵਿੱਚ ਇਨਫਲੂਐਂਸ ਤੇ ਹੈ ਹੀ ਹੈ ਨਾ, ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਤਾਂ ਸਬ ਕਮੇਟੀ ਇਸ ਕਰਕੇ ਬਣਾ ਦਿੱਤੀ ਗਈ ਕਿਉਂਕਿ ਬਹੁਤ ਗਿਣਤੀ 'ਚ ਸਿੱਖ ਕੌਮ ਨੇ ਇਹਦੀ ਮੁਖਾਲਫਤ ਕੀਤੀ, ਵਿਰੋਧਤਾ ਕੀਤੀ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹ ਗਲਤ ਆ। ਤਾਂ ਉਸ ਤੋਂ ਬਾਅਦ ਸਬ ਕਮੇਟੀ ਜ਼ਰੂਰ ਇਹਨਾਂ ਨੇ ਬਣਾਈ ਆ, ਪਰ ਸਬ ਕਮੇਟੀ ਹੁਣ ਕੀ ਕਰੇਗੀ ਇਹ ਇੱਕ ਬਹੁਤ ਵੱਡਾ ਸਵਾਲ ਆ। ਇਹ ਆਪਾਂ ਤੇ ਸਵਾਲ ਹੀ ਖੜਾ ਕਰ ਸਕਦੇ ਆ ਨਾ, ਬਵਾਲ ਤੇ ਆਪਾਂ ਖੜਾ ਨਹੀਂ ਕਰ ਸਕਦੇ। ਬਵਾਲ ਤੇ ਲੀਡਰਾਂ ਦੇ ਕੰਮ ਹੁੰਦੇ ਆ। ਤਾਂ ਇਹ ਸਵਾਲ ਇਸ ਕਰਕੇ ਆ ਕਿ ਤੁਸੀਂ ਵੇਖ ਲਓ ਸਨੌਰ ਘਟਨਾ, ਮੰਗੂ ਮੱਠ, ਨਰੂੜ, ਗੁਰੂ ਰਾਮਦਾਸ ਇੰਸਟੀਚਿਊਟ, ਅਨੰਦਪੁਰ ਸਾਹਿਬ ਜ਼ਮੀਨ ਮਾਮਲਾ, ਸ਼ਿਕਲੀਗੜ੍ਹ ਸਿੱਖਾਂ ਸੰਬੰਧੀ ਸਿੱਖ ਰੈਫਰੈਂਸ ਲਾਇਬ੍ਰੇਰੀ, ਇੰਦੌਰ ਗੁਰਦੁਆਰਾ, ਤਰਨਤਾਰਨ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ, ਪਾਵਨ ਸਰੂਪ ਚੋਰੀ, ਇਹਨਾਂ ਸਾਰੇ ਮਾਮਲਿਆਂ 'ਚ ਸਬ ਕਮੇਟੀ ਬਣੀ ਹੋਈ ਹੈ ਜੀ। ਸਬ ਕਮੇਟੀ ਬਣੀ ਹੋਈ ਆ। ਹੁਣ ਇੱਕ ਕਮੇਟੀ ਵੱਡੀ ਬਣਾਉਣ ਦੀ ਇਹ ਲੋੜ ਆ ਕਿ ਸਬ ਕਮੇਟੀ ਵਾਲੇ ਕੰਮ ਜਿਹੜੇ ਸਭ ਕੰਮ ਮਿੱਟੀ ਕਿਵੇਂ ਹੋ ਗਏ ਆ, ਇਹ ਵੀ ਇੱਕ ਪੜਤਾਲ ਕੀਤੀ ਜਾਵੇ ਕਿ ਸਬ ਕਮੇਟੀਆਂ ਗਈਆਂ ਕਿੱਥੇ ਨੇ, ਉਹ ਕਦੋਂ ਪ੍ਰਗਟ ਹੋਣਗੀਆਂ, ਕਦੋਂ ਰਿਪੋਰਟਾਂ ਦੇਣਗੀਆਂ। ਸੋ ਇਹ ਇੱਕ ਸਵਾਲ ਜਿਹੜਾ ਰਹੂਗਾ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀ, ਕਹਿੰਦੇ ਦਿੱਲੀ ਪੁਲਿਸ ਦੀਆਂ ਗੱਡੀਆਂ ਨੇ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦੀ ਪਰਿਕਰਮਾ ਕਰਕੇ ਦਿੱਲੀ ਕਮੇਟੀ ਤੇ ਸਿੱਖ ਭਾਈਚਾਰੇ ਦਾ ਕੀਤਾ ਧੰਨਵਾਦ। ਮੈਨੂੰ ਦੁਪਹਿਰੇ ਜੇ ਤੁਹਾਡੇ ਅਮਰੀਕਾ ਤੋਂ ਇੱਥੇ ਭੇਜੀ ਸੀ ਵੀਡੀਓ, ਸ਼ਾਇਦ ਕੈਲੀਫੋਰਨੀਆ ਦੀ ਸੀਗੀ, ਇੱਕ ਗੁਰਦੁਆਰੇ 'ਚ ਜੀ, ਰਿਵਰ ਸਾਈਡ ਜੀ। ਹਾਂਜੀ। ਤੇ ਉਹ ਅਜੇ ਮੈਂ ਵੇਖ ਕੇ ਹਟਿਆ ਤੇ ਇੱਧਰ ਘੁੱਗੂ ਵੱਜ ਗਏ, ਘੂ ਹੋ ਗਈ, ਇੱਧਰੋਂ ਵੀ ਵੀਡੀਓ ਆ ਗਈ। ਮੈਂ ਕਿਹਾ ਕਮਾਲ ਦੀ ਗੱਲ ਆ ਕਿ ਅੱਜ ਕੱਲ ਸਾਡੇ ਇੱਥੇ ਮਾਡਲ ਬਹੁਤ ਜਲਦੀ ਲਾਗੂ ਹੋ ਜਾਂਦੇ ਆ। 2-3 ਮਾਡਲ ਤੇ ਤੁਹਾਨੂੰ ਪਤਾ ਹੀ ਨਾ ਪ੍ਰਧਾਨ ਸੇਵਕ ਨੇ ਲਾਗੂ ਕਰਾ ਦਿੱਤੇ ਸੀਗੇ ਜੀ ਕਰੋਨਾ ਚ। ਤਾਂ ਚਲੋ ਵਧੀਆ ਗੱਲ ਆ, ਠੀਕ ਆ। ਸਾਡੀ ਪੁਲਿਸ ਵੀ ਘੱਟੋ ਘੱਟ ਕੇਕ ਲੈ ਕੇ ਹੁਣ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਆ। ਅੱਗੇ ਪਟਾ ਲੈ ਕੇ ਆ ਜਾਂਦੇ, ਕੈਂਟਰ 'ਚ ਪਟਾ ਪਿਆ, ਬੈਠ ਕੱਢਦੇ ਆ ਤੇਰੇ ਪੜਿਲ। ਤਾਂ ਹੁਣ ਜੇ ਬੱਚੇ ਦਾ ਬਰਥਡੇ ਆ ਤਾਂ ਜਿੱਦਾਂ ਬਾਹਰਲੇ ਮੁਲਕਾਂ 'ਚ ਹੁੰਦਾ ਤਾਂ ਉਹਦਾ ਪੁਲਿਸ ਵੀ ਆ ਜਾਂਦੀ ਇੱਥੇ ਕਿ ਹਾਂ ਭਾਈ ਕੋਈ ਗੱਲ ਨਹੀਂ ਹੈ, ਤੁਸੀਂ ਹੈਪੀ ਬਰਥਡੇ ਕਰੋ। ਤਾਂ ਖੈਰ ਇਹ ਸਲੂਟ ਕੀਤਾ। ਮੈਂ ਕਹੂੰਗਾ ਕਿ ਵਧੀਆ ਪਹਿਲ ਕਦਮੀ ਆ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕਰਕੇ ਇਹਨਾਂ ਨੇ ਸਲੂਟ ਕੀਤਾ। ਹਾਲਾਂਕਿ ਇੱਕ ਵਿਵਾਦ ਵੀ ਛੋਟਾ ਜਿਹਾ ਹੋਇਆ ਕਿਉਂਕਿ ਲੰਗਰ ਜਿੱਥੇ ਬਣਦੇ ਆ ਉੱਥੇ ਕੁਝ ਪੁਲਿਸ ਅਫਸਰਾਨ ਜਿਹੜੇ ਆ ਮਨਜਿੰਦਰ ਸਿੰਘ ਸਿਰਸਾ ਵੱਲੋਂ ਖੜੇ ਗਏ ਸੀ। ਕੁਛ ਲੋਕ ਇਤਰਾਜ਼ ਕਰ ਰਹੇ ਆ। ਦੇਖੋ ਉਹ ਇਤਰਾਜ਼ ਸਹੀ ਹੈ ਜਾਂ ਗਲਤ ਹੈ ਮੈਨੂੰ ਨਹੀਂ ਪਤਾ, ਕਿਉਂਕਿ ਇਹ ਮਰਿਆਦਾ ਲੰਗਰ ਦੀ ਆ ਜਾਂ ਜਿਹੜੀ ਗੁਰੂ ਘਰਾਂ ਦੀ ਮਰਿਆਦਾ ਜਾਂ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਅੱਡ ਅੱਡ ਤੁਹਾਨੂੰ ਪਤਾ ਹੀ ਆ, ਉਹਦੇ ਪੈਮਾਨੇ ਆ। ਹੁਣ ਉਹ ਖਰਾ ਹੈ ਉਹਦੇ ਤੇ ਜਾਂ ਖੋਟਾ ਤੇ ਮਨਜਿੰਦਰ ਸਿੰਘ ਸਿਰਸਾ ਹੀ ਦੱਸ ਸਕਦਾ। ਵਿਵਾਦ ਉਹਨਾਂ ਦੇ ਨਾਲ ਵੈਸੇ ਵੀ ਅਕਸਰ ਜੁੜਦੇ ਆ, ਪਰ ਮੈਂ ਕਹਿੰਦਾ ਕਿ ਗੱਲ ਬਹੁਤ ਵਧੀਆ ਕੀਤੀ ਆ ਦਿੱਲੀ ਪੁਲਿਸ ਨੇ, ਗੱਲ ਮਾੜੀ ਨਹੀਂ ਕੀਤੀ। ਚਾਹੇ ਉਹ ਬਾਹਰਲੇ ਮੁਲਕ ਦਾ ਕੋਈ ਉਹਨਾਂ ਨੇ ਕੋਈ ਕਨਸੈਪਟ ਜਿਹੜਾ ਉਹ ਕਾਪੀ ਕੀਤਾ ਹੋਵੇ। ਕਿਉਂਕਿ ਦਿੱਲੀ ਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਕਿ ਉੱਥੇ ਸਰਕਾਰ ਦੀ ਸਪੋਰਟ ਬਹੁਤ ਕੀਤੀ ਹੈ ਗੁਰੂ ਘਰਾਂ ਨੇ। ਤਕਰੀਬਨ 1 ਲੱਖ ਬੰਦੇ ਤੱਕ, ਚਾਹੇ ਉਹ ਲੋੜਵੰਦ ਆ, ਚਾਹੇ ਉਹ ਗਰੀਬ ਆ, ਚਾਹੇ ਬਿਮਾਰ ਆ, 1 ਲੱਖ ਬੰਦੇ ਤੱਕ ਲੰਗਰ ਪਹੁੰਚਦਾ ਹੈ। 1 ਲੱਖ ਬੰਦੇ ਦਾ ਪੇਟ ਭਰਨਾ ਬਹੁਤ ਵੱਡੀ ਗੱਲ ਆ। ਜਦੋਂ ਅੱਜ ਹਰੇਕ ਨੂੰ ਆਪੋ ਆਪਣੇ ਪੇਟ ਦੀ ਪਈ ਆ ਕਿ ਅਸੀਂ ਆਪਣਾ ਢਿੱਡ ਬਚਾ ਲਈਏ, ਉਸ ਦੌਰ ਦੇ ਵਿੱਚ ਜੇ ਇੰਨੀ ਵੱਡੀ ਤਾਦਾਦ ਦੇ ਵਿੱਚ ਪ੍ਰਸ਼ਾਦਾ ਛਕਦੇ ਆ ਲੋੜਵੰਦ, ਗਰੀਬ, ਬਿਮਾਰ,
ਵੈਸੇ ਗੁਰੂ ਘਰ ਵਾਸਤੇ ਤਾਂ ਇੱਕੋ ਹੀ ਉਹ ਸੰਗਤ ਹੀ ਆ, ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਤਾਂ ਮੈਂ ਕਹਿੰਦਾ ਕਿ ਬਹੁਤ ਵਧੀਆ, ਸਾਡੇ ਵੱਲੋਂ ਵੀ ਸਲੂਟ ਹੋਣਾ ਚਾਹੀਦਾ। ਜੇ ਕੋਈ ਮੰਦਿਰ, ਮੱਠ ਜਾਂ ਕੋਈ ਹੋਰ ਗਿਰਜਾ ਘਰ ਜਾਂ ਕੋਈ ਮਸਜਿਦ, ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦਾ, ਸਾਰਿਆਂ ਨੂੰ ਸਲੂਟ ਕਰਨ ਦੀ ਜ਼ਰੂਰਤ ਆ। ਕਿਤੇ ਉਧਰ ਝੀਸੀ ਨਾ ਵੱਟ ਜਾਣ, ਜੇ ਕੱਲ ਨੂੰ ਕੋਈ ਉਧਰ ਕਰਦਾ ਤਾਂ ਮੋਟਰਸਾਈਕਲ ਉਧਰ ਨੂੰ ਵੀ ਲੈ ਜਾਣ, ਉਧਰ ਵੀ ਸਲੂਟ ਕਰ ਆਉਣ, ਕਿਉਂਕਿ ਧਰਮ ਜਿਹੜੇ ਆ ਉਹ ਸਭ ਨੂੰ ਇੱਕੋ ਅੱਖ ਨਾਲ ਦੇਖਦੇ ਆ, ਸਾਰਿਆਂ ਨੂੰ ਇਹੀ ਮੱਤ ਦਿੰਦੇ ਆ ਕਿ ਇਕੱਠੇ ਰਹੋ, ਰਲ ਕੇ ਰਹੋ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID